ਗੌਤਮ ਅਡਾਨੀ ਤੇ ਉਹਦੇ ਹੋਰ 7 ਸਾਥੀਆਂ ਦੇ ਖਿਲਾਫ ਬਰੁਕਲਿਨ ਨਿਊਯਾਰਕ ਦੀ ਅਦਾਲਤ 'ਚ ਧੋਖਾਧੜੀ ਤੇ ਰਿਸ਼ਵਤ ਦੇ ਇਲਜ਼ਾਮ ਆਇਦ ਹੋਏ, ਉਹਦੇ ਵਾਰੰਟ ਜਾਰੀ ਹੋਏ। ਅਮਰੀਕਨ ਅਦਾਲਤ ਨੇ ਕ੍ਰਿਮੀਨਲ ਕੇਸ ਫਾਈਲ ਕਰਕੇ ਔਰ ਇਹ ਸਬੂਤਾਂ ਸਹਿਤ ਇਹ ਉਹਨਾਂ ਨੇ ਇਹ ਜਿਹੜੀ ਇੰਡਾਈਟਮੈਂਟ ਕੀਤੀ ਹੈ ਕਿ $250 ਮਿਲੀਅਨ, ਕਿਤੇ 260 ਮਿਲੀਅਨ ਵੀ ਲਿਖਿਆ ਹੋਇਆ, ਅਡਾਨੀ ਨੇ ਇੰਡੀਅਨ ਆਫੀਸ਼ੀਅਲਸ ਨੂੰ, ਲੀਡਰਾਂ ਨੂੰ, ਕਿਹਨੂੰ ਦਿੱਤੇ ਪੈਸੇ ਪ੍ਰੋਜੈਕਟ ਲੈਣ ਲਈ। ਅਡਾਨੀ ਦੇ ਐਗਜ਼ੈਕਟਿਵਸ ਨੇ ਇਸ ਕਿਸਮ ਦਾ ਸ਼ੈਡੋਈ ਆਫਸ਼ੋਰ ਸ਼ੈਲ ਕੰਪਨੀਜ਼ ਬਣਾਈਆਂ ਜਿਹੜੀਆਂ ਮੈਨੀਪੂਲੇਟ ਕਰਦੀਆਂ ਸੀ ਫਾਈਨੈਂਸ਼ੀਅਲ ਜਿਹੜਾ ਰਿਕਾਰਡ ਨੂੰ ਤੇ ਡੀਫਰਾਡ ਕਰ ਰਹੀਆਂ ਸੀ ਇਨਵੈਸਟਰਸ ਨੂੰ, ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਜਿਹੜੇ ਇਨਵੈਸਟਰ ਵੀ ਸ਼ਾਮਲ ਨੇ। ਇਸ ਹੱਦ ਤੱਕ ਓਬਸਟਰਕਸ਼ਨ ਸੀ ਕਿ ਵੀ ਉਹਨਾਂ ਨੇ SEC ਨੂੰ, ਜਿਹੜਾ ਇਹਨਾਂ ਦੀ ਵਾਚ ਬਾਡੀ ਹੈ ਫਾਈਨੈਂਸਿਸ ਦੀ, FBI ਨੂੰ, ਡਿਪਾਰਟਮੈਂਟ ਆਫ ਜਸਟਿਸ ਨੂੰ, ਸਭ ਨੂੰ ਹੀ ਧੋਖਾ ਦਿੱਤਾ ਹੈ, ਰੇਜ਼ਿੰਗ ਅਲਾਰਮਸ ਅਬਾਊਟ देयर ਬ੍ਰੇਜ਼ਨ ਡਿਸਰਿਗਾਰਡ ਫॉर ਅਕਾਊਂਟੇਬਿਲਿਟੀ। ਅਮਰੀਕਾ ਨੂੰ ਕਿਉਂ ਮੈਟਰ ਕਰਦਾ? क्योंकि this is not just a corporate scandal, it is a wake-up call for US investors. Weak regulatory enforcement and systematic corruption make it an unpredictable and risky environment for American investors. Demand immediate action to safeguard US investors by enforcing stricter oversight of foreign entities using American financial markets. Imagine a mobile phone packed with encrypted messages, secret bank transfers, hidden communications, all fueling a global web of corruption. ਜਿਹੜੇ ਪ੍ਰੋਜੈਕਟ ਲਏ ਰਿਸ਼ਵਤ ਦੇ ਕੇ, ਉਹਦੇ ਨਾਲ ਆਉਣ ਵਾਲੇ ਸਾਲਾਂ 'ਚ $3 ਬਿਲੀਅਨ ਦਾ ਪ੍ਰੋਫਿਟ ਅਡਾਨੀ ਨੇ ਇੰਜੋਏ ਕਰਨਾ ਸੀ। ਅਮਰੀਕਾ ਦੇ ਵਿੱਚ ਉਹ ਲਾਅ ਐਗਜ਼ਿਸਟ ਕਰਦੇ ਨੇ ਜਿਹਦੇ 'ਚ ਕਿ ਉਹ ਆਪਣੇ ਸਿਟੀਜ਼ਨਸ ਦੀ ਇਨਵੈਸਟਮੈਂਟ ਨੂੰ ਸਿਕਿਉਰ ਕਰਦੇ ਨੇ ਜੀ। ਫਿਰ ਅਮਰੀਕਨ ਲਾਅ ਹੈ ਕਿ ਵੀ ਇੱਥੋਂ ਵਾਲੇ ਜਿਹੜੇ ਫੋਰਨ ਕਰਪਸ਼ਨ ਕਰਦੇ ਨੇ ਜਾਂ ਦੂਜੇ, ਉਹਨਾਂ ਨੂੰ ਕਿਵੇਂ ਚੈੱਕ ਕਰਨਾ। ਇਹਨਾਂ 'ਚੋਂ ਜੇ 5 ਨੇ ਦੋਸ਼ ਤੇ ਉਹ ਸਾਬਤ ਹੋਣ ਤੇ ਅਡਾਨੀ ਸਾਹਿਬ ਘੱਟੋ ਘੱਟ 40 ਸਾਲ ਅਮਰੀਕਾ ਦੀਆਂ ਜੇਲ੍ਹਾਂ 'ਚ ਕੱਟਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਮੁਖੌਰ ਤੇ ਮੈਂ TV 8 for ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਵੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 21 ਨਵੰਬਰ 2024 8 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹਿਊਸਟਨ ਟੈਕਸਸ ਤੋਂ ਸਰਦਾਰ ਹੀਰਾ ਸਿੰਘ ਚਮਦਲ ਅਰੋਂ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ
ਹੀਰਾ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਬਹੁਤ ਹੀ ਵੱਡੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਮੋਦੀ ਦੇ ਯਾਰ ਗੌਤਮ ਅਡਾਨੀ ਨੂੰ ਅਖੀਰ ਅਮਰੀਕੀ ਸਿਸਟਮ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਲਈ ਫੜੋਂਗੀ ਲਿਆ। ਸੋ ਬਰੁਕਲਿਨ ਨਿਊਯਾਰਕ ਦੀ ਇੱਕ ਅਦਾਲਤ ਵੱਲੋਂ ਉਸ ਦੇ ਖਿਲਾਫ ਧੋਖਾਧੜੀ ਅਤੇ ਰਿਸ਼ਵਤ ਦੇ ਇਲਜ਼ਾਮ ਆਇਦ ਹੋਏ ਨੇ ਅਤੇ ਉਸ ਦੇ ਖਿਲਾਫ ਵਾਰੰਟ ਜਿਹੜੇ ਨੇ ਉਹ ਕੱਢੇ ਗਏ ਨੇ। ਸੋ ਸ਼ੇਅਰ ਬਾਜ਼ਾਰ ਵਿੱਚ ਅਤੇ ਭਾਰਤੀ ਹਾਕਮਾਂ ਦੇ ਅਦਾਰਿਆਂ ਵਿੱਚ ਇੱਕ ਘਬਰਾਹਟ ਅਤੇ ਭਗਦੜ ਜਿਹੜੀ ਮਚੀ ਹੋਈ ਹੈ। ਸੋ ਇਹ ਸਾਰਾ ਮਸਲਾ ਕੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਹਿਊਸਟਨ ਟੈਕਸਸ ਤੋਂ ਸਰ ਹੀਰਾ ਸਿੰਘ ਚਮਦਰ ਜੀ, ਜਿਹੜੇ ਲੋਕਲ ਕਾਫੀ ਲੰਮੇ ਸਮੇਂ ਤੋਂ ਅੱਡ-ਅੱਡ ਗੁਰਦੁਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਨੇ, ਉਹਨਾਂ ਨੇ ਜਿਹੜਾ ਦੀਵਾਨ ਦੇ ਵਿੱਚ ਹਾਜ਼ਰੀ ਵੀ ਭਰੀ ਔਰ ਡੋਨੇਟ ਵੀ ਕੀਤਾ TV 84 ਲਈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਇਹੀ ਸਾਡੇ ਵੀਰ ਭੈਣਾਂ ਨੇ ਜਿਨ੍ਹਾਂ ਦੀ ਡੋਨੇਸ਼ਨ ਦੀ ਬਦੌਲਤ ਜਾਂ ਜਿਨ੍ਹਾਂ ਦੀ ਜਨਰੋਸਿਟੀ ਦੀ ਬਦੌਲਤ ਅਸੀਂ ਇਸ TV 84 ਦੇ ਇੱਕ ਵੱਡੇ ਪ੍ਰੋਜੈਕਟ ਨੂੰ, ਜਿਹਦੇ 'ਚ ਲਗਭਗ $35,000 ਮਹੀਨੇ ਦਾ ਮਿਨੀਮਮ ਸਾਡਾ ਐਕਸਪੈਂਡੀਚਰ ਹੈ, ਇਸ ਨੂੰ ਅਸੀਂ ਜਾਰੀ ਰੱਖ ਰਹੇ ਹਾਂ। ਬਹੁਤ ਵਾਰ ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ, ਲੇਕਿਨ ਅਸੀਂ ਆਪਣੇ ਵੈਲ ਵਿਸ਼ਰਸ ਨੂੰ ਔਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਤੁਸੀਂ ਬਹੁਤ ਤਾਰੀਫ ਕਰਦੇ ਹੋ, ਬਹੁਤ ਐਪਰੀਸ਼ੀਏਸ਼ਨ ਦੇ ਮੈਸੇਜ ਵੀ ਲਿਖਦੇ ਹੋ, ਬਹੁਤ ਵਾਰ 1 to 1 ਮਿਲਣ ਵੇਲੇ ਵੀ ਜਿਹੜਾ ਉਹ ਤੁਹਾਡੀ ਐਡਮਿਰੇਸ਼ਨ ਹੁੰਦੀ ਹੈ। ਲੇਕਿਨ ਅਲਟੀਮੇਟਲੀ ਜਿਵੇਂ ਡਾਕਟਰ ਰਣਜੀਤ ਸਿੰਘ ਇਹ ਗੱਲ ਸੁਣਾਉਂਦੇ ਸੀ, ਹੁਣ ਭਾਈ ਗੁਰਦੇਵ ਸਿੰਘ ਸੁਣਾਉਂਦੇ ਨੇ ਹਰ ਇਕੱਠ ਦੇ ਵਿੱਚ ਹੀ ਕਿ ਭਾਈ ਇੱਕ ਭਲਵਾਨ ਜਿਹੜਾ ਘੁਲਿਆ ਬਹੁਤ ਵਧੀਆ, ਉਹਨੇ ਰੁਮਾਲੀ ਜਿੱਤ ਲਈ, ਯਾਨੀ ਕਿ ਉਹਨੇ ਬਾਕੀ ਸਾਰੇ ਭਲਵਾਨਾਂ ਨੂੰ ਅਖਾੜੇ 'ਚ ਜਿਹੜਾ ਉਹ ਹਰਾ ਦਿੱਤਾ। ਤੇ ਜਿਹੜੀ ਇੱਕ ਅਖਾੜਿਆਂ ਦੀ ਪਰੰਪਰਾ ਰਹੀ ਹੈ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕੋਈ ਇਵੇਂ ਤਾਂ ਨਹੀਂ ਸੀ ਕੋਈ ਪ੍ਰੋਫੈਸ਼ਨਲ ਲਾਂਚ ਕੀਤੇ ਜਾਂਦੇ ਸੀ। ਅੱਜ ਤਾਂ ਉਹ ਸਟੀਰੋਇਡ ਖਵਾ ਕੇ ਉਹ ਭਲਵਾਨ ਹੋਣ ਜਾਂ ਕਬੱਡੀ ਹੋਏ ਜਾਂ ਹਾਕੀ ਜਾਂ ਦੂਜੇ ਜੋ ਵੀ ਪ੍ਰਾਈਵੇਟ ਹੈ, ਉਹ ਤਾਂ ਇੰਨੀ ਵੱਡੀ ਬਿਜ਼ਨਸ ਬਣ ਗਈ ਹੈ। ਉਦੋਂ ਲੋਕਾਂ ਦੀ ਵਾਹ ਇੱਕ ਵੱਡੀ ਗੱਲ ਸੀ, ਪਰ ਉਹਦੇ ਨਾਲ ਜਿਹੜਾ ਫਿਰ ਮਾਲੀ ਜਿੱਤ ਲੈਂਦਾ ਸੀ, ਉਹ ਰੁਮਾਲੀ ਉਹ ਗੇੜਾ ਦਿੰਦਾ ਸੀ ਅਖਾੜੇ ਦਾ, ਔਰ ਕੋਈ ਉਹਦੇ ਜੇਬ 'ਚ ਉਹਦੇ ਹੱਥਾਂ 'ਚ ਕੋਈ ਰੁਪਈਆ ਕੋਈ ਹੋਰ ਕੁਛ ਹੋਰ, ਉਹੀ ਉਸ ਦਾ ਉਹ ਗੇੜਾ ਦਿੰਦਾ ਸੀ ਔਰ ਇਹੀ ਉਸ ਦੀ ਕਮਾਈ ਵੀ ਸੀ ਅੱਗੋਂ ਲਈ ਵੀ, ਔਰ ਇਹੀ ਉਹਦਾ ਹੌਸਲਾ ਵੀ ਸੀ। ਸੋ ਜਿਵੇਂ ਇਹ ਵਾਕਿਆ ਉਹ ਸੁਣਾਉਂਦੇ ਨੇ ਕਿ ਭਾਈ ਉਹਨੇ ਭਲਵਾਨ ਨੇ ਇੱਕ ਗੇੜਾ ਦਿੱਤਾ, ਦੂਜਾ ਜਿਹੜਾ ਮਿਲੇ ਉਹਨੂੰ ਫੜ ਕੇ ਰੋਕ ਕੇ ਜੱਫੀ ਪਾ ਕੇ, ਭਲਵਾਨ ਜੀ ਤੁਸੀਂ ਬਹੁਤ ਵਧੀਆ ਘੋੜੇ, ਬਹੁਤ ਵਧੀਆ ਘੋੜੇ, ਪਰ ਉਹਦੇ ਹੱਥ 'ਚ ਕਿਸੇ ਨੇ ਉਹਦੇ ਮੁੱਠੀ 'ਚ ਕੁਛ ਨਾ ਪਾਇਆ। ਕਹਿੰਦੇ 3 ਗੇੜੇ ਲਾ ਕੇ ਜਦੋਂ ਹੰਭ ਗਿਆ ਤਾਂ ਫਿਰ ਇੱਕ ਨੇ ਰੋਕ ਕੇ ਪੁੱਛਿਆ, ਭਲਵਾਨ ਜੀ ਘੋੜੇ ਤੁਸੀਂ ਬਹੁਤ ਵਧੀਆ ਹੋ, ਪਰ ਤੁਹਾਡਾ ਨਗਰ ਕਿਹੜਾ ਹੁੰਦਾ? ਉਹ ਕਹਿੰਦਾ ਕੀ ਗੱਲ ਹੁਣ ਤੁਸੀਂ ਆ ਕੇ ਭਲਵਾਨ ਦਾ ਘਰ ਢਾਉਣਾ? ਸੋ ਇਹ ਕਹਿ ਕੇ ਭਾਈ ਗੁਰਦੇਵ ਸਿੰਘ ਕਹਿੰਦੇ ਹੁੰਦੇ ਨੇ ਕਿ ਭਾਈ ਬਾਕੀ ਤੁਸੀਂ ਤਾਰੀਫ ਕਰਦੇ ਹੋ ਕਿ ਜੀ ਬਹੁਤ ਵਧੀਆ ਪ੍ਰੈਜੈਂਟੇਸ਼ਨ, ਬਹੁਤ ਵਧੀਆ, ਪਰ ਹੁਣ ਇਹ ਹੈ ਕਿ ਵੀ ਇਸ ਨੂੰ ਜਾਰੀ ਰੱਖਣ ਦੇ ਲਈ ਤੁਹਾਡਾ ਫਰਜ਼ ਹੈ। ਸੋ ਬਹੁਤ ਸਾਰੇ ਆਪਣਾ ਫਰਜ਼ ਨਿਭਾ ਰਹੇ ਨੇ, ਕੁਛ ਜਿਹੜੇ ਨੇ ਉਹ ਗੱਲਾਂ ਦਾ ਕੜਾਹ ਬਹੁਤ ਬਣਾਉਂਦੇ ਨੇ, ਘਿਓ ਘੱਟ ਨਹੀਂ ਪਾਉਂਦੇ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ, ਹਾਲਾਂਕਿ ਇਕੋਨਮੀ ਦਾ ਵੀ ਔਰ ਸਾਡੇ ਵੀਰ ਜਿਹੜੇ ਟਰਾਂਸਪੋਰਟ ਬਿਜ਼ਨਸ, ਟਰੱਕਿੰਗ, ਟੈਕਸੀਜ਼, ਦੂਜੇ ਹਰ ਪਾਸੇ ਹਾਰਡਸ਼ਿਪ ਹੈ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਪੰਥਕ ਪਲੇਟਫਾਰਮ ਦਾ ਇਹ ਅਦਾਰਾ ਕੋਈ ਕਾਰਗਰ ਸੇਵਾ ਨਿਭਾ ਰਿਹਾ ਤਾਂ ਜ਼ਰੂਰ ਆਪਣਾ ਸਮਰਥਨ ਦਿਓ। ਫਾਈਨੈਂਸ਼ੀਅਲੀ ਜੋ ਤੁਸੀਂ ਤਿਲਫੁਲ ਜਿਹੜਾ ਉਹ ਸਪੋਰਟ ਦੇ ਵਿੱਚ ਦੇ ਸਕਦੇ ਹੋ, ਉਹਦੇ ਨਾਲ ਹੀ ਅਸੀਂ ਇਸ ਨੂੰ ਜਾਰੀ ਰੱਖ ਪਾਵਾਂਗੇ। ਡਿਵੈਲਪਮੈਂਟਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ ਕਿ ਈਵਨ ਅਜੇ ਜਦੋਂ 2020 ਦਾ ਦਿੱਲੀ ਦੇ ਵਿੱਚ ਵੱਡਾ ਸਕਰੀਨ ਡਰਾਮਾ, ਸ਼ੋਅ ਡਰਾਮਾ, ਕਿਉਂਕਿ ਜੇ 200 ਦੇ ਕਰੀਬ ਬਿਲ ਬੋਰਡ ਲਾਏ ਸੀ ਮੋਦੀ ਨੇ, ਹਾਲਾਂ 20
G20 19 ਹੋਰ ਮੁਲਕਾਂ ਦੇ ਹੈਡ ਆਫ ਸਟੇਟ ਆ ਰਹੇ ਸੀ, ਪਰ ਉਹ 200 ਚੋਂ 190 ਦੇ ਹੋਲਡਿੰਗ ਦੇ ਉੱਤੇ ਮੋਦੀ ਦੀ ਫੋਟੋ ਲੱਗੀ ਹੋਈ ਸੀ ਜੀ। ਔਰ ਭਾਰਤ ਭਰ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਸੀ ਕਿ ਭਾਰਤ ਨੂੰ ਮੋਦੀ ਨੇ ਵਿਸ਼ਵ ਗੁਰੂ ਬਣਾ ਦਿੱਤਾ ਹੈ ਔਰ ਕੋਈ ਮੋਦੀ ਦਾ ਸਾਨੀ ਨਹੀਂ ਹੈ। ਔਰ ਉਹ ਵੀ ਸਾਰੇ ਬੀਜੇਪੀ ਦੇ ਲੀਡਰ ਜਿਹੜਾ ਪਿਛਲਾ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਦਾ ਪੀਰੀਅਡ ਹੈ ਉਹਨੂੰ ਕਾਲਾ ਦੌਰ ਸਾਬਤ ਕਰਨ ਤੇ ਲੱਗੇ ਹੋਏ ਸੀ ਕਿ ਦੇਖੋ ਮੋਦੀ ਕਿਵੇਂ ਜਿਹੜਾ ਉਹਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਡੰਕਾ ਵਜਾ ਦਿੱਤਾ। ਹੁਣ ਹਕੀਕਤ ਉਦੋਂ ਵੀ ਸਾਨੂੰ ਵੀ ਪਤਾ ਸੀ ਜਾਂ ਜਿਹੜੇ ਇਸ ਸੀਨ ਤੋਂ ਵਾਕਿਫ ਨੇ ਕਿ ਵੀ ਇਹ ਜਿਹੜਾ ਇਹਨਾਂ ਨੇ ਐਵੇਂ ਇੱਕ ਬਣਾਇਆ ਹੋਇਆ ਢੋਂਗ ਜਿਹਾ, ਇਹ ਜਦੋਂ ਡਿੱਗਿਆ ਤੇ ਅੰਗਰੇਜ਼ੀ ਵਾਲੇ ਹਾਊਸ ਆਫ ਕਾਰਡਸ ਕਹਿੰਦੇ ਨੇ ਜੇ ਤੁਸੀਂ ਤਾਸ਼ ਦਾ ਘਰ ਬਣਾਓ ਤੇ ਅਸੀਂ ਬਹੁਤ ਵਾਰ ਬਾਲੂ ਕੀ ਭੀਤ, ਗੁਰਬਾਣੀ 'ਚ ਵੀ ਬਾਲੂ ਰੇਤ ਨੂੰ ਕਹਿੰਦੇ ਨੇ ਕਿ ਜਿਵੇਂ ਰੇਤ ਦਾ ਦਰਵਾਜ਼ਾ ਤੁਸੀਂ ਬਣਾਉਂਦੇ ਹੋ ਉਵੇਂ ਹੀ ਉਹਦਾ, ਕਿਉਂਕਿ ਰੇਤ ਨੇ ਦੇ ਵਿੱਚ ਤਾਂ ਕੋਈ ਉਹਦੇ 'ਚ ਇੱਕ ਦੂਜੇ 'ਚ ਜਜ਼ਬ ਹੋਣ ਦਾ ਹੁੰਦਾ ਹੀ ਨਹੀਂ, ਉਹ ਬਾਲੂ ਕੀ ਭੀਤ ਜਿਹੜੀ ਆ ਉਹ ਹਮੇਸ਼ਾ ਡਿੱਗ ਪੈਂਦੀ ਹੈ। ਸੋ ਸਾਨੂੰ ਉਦੋਂ ਵੀ ਨਜ਼ਰ ਆ ਰਿਹਾ ਸੀ ਕਿ ਬਈ ਇਹ ਬਣਾ ਤਾਂ ਰੇਤ ਦਾ ਮਹਿਲ ਰਹੇ ਨੇ ਔਰ ਉਸ ਸੁਪਨਿਆਂ ਦੇ ਮਹਿਲ 'ਚ ਇਹਨਾਂ ਨੇ ਆਪਣੇ 800 ਦੇ ਕਰੀਬ ਟੀਵੀ ਚੈਨਲਾਂ ਰਾਹੀਂ ਔਰ ਪੂਰਾ ਸੋਸ਼ਲ ਮੀਡੀਆ ਔਰ ਨੈਟਵਰਕ ਔਰ IT ਸੈੱਲ ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਲਾਇਆ ਹੋਇਆ ਇਸ ਕੰਮ ਦੇ ਉੱਤੇ। ਔਰ ਵਾਕਈ ਮੈਜੋਰਿਟੀ ਜਿਹੜੇ ਭਾਰਤੀ ਉਹ ਬਿਲੀਵ ਕਰਨ ਲੱਗ ਗਏ ਕਿ ਹਿੰਦੂਤਵਾ ਦੀ ਆਈਡੀਓਲੋਜੀ ਹੀ ਠੀਕ ਆਈਡੀਓਲੋਜੀ ਹੈ ਔਰ ਮੋਦੀ ਸੱਚਮੁੱਚ ਹੋ। ਔਰ ਮੋਦੀ ਵੀ ਉਸ ਲੈਵਲ ਤੇ ਚਲਾ ਗਿਆ ਕਿ ਉਹ ਇਹ ਕਹਿਣ ਲੱਗ ਗਿਆ ਕਿ ਵੀ ਜਦੋਂ ਤੱਕ ਤਾਂ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਬਾਇਓਲੋਜੀਕਲ ਸਨ ਹੈ, ਬਾਇਓਲੋਜੀ ਜਿਵੇਂ ਪੈਦਾ ਹੁੰਦੇ ਨੇ, ਕਹਿੰਦੇ ਹੁਣ ਮੈਨੂੰ ਲੱਗਦਾ ਵੀ ਨਹੀਂ ਮੈਂ ਅਵਤਾਰ ਹੈ, ਮੈਨੂੰ ਇੱਕ ਖਾਸ ਮਿਸ਼ਨ ਲਈ ਭੇਜਿਆ ਗਿਆ। ਸੋ ਉਹ ਵੀ ਉਸ ਹਵਾ ਦੇ ਵਿੱਚ ਚਲਾ ਗਿਆ। ਸੱਚਮੁੱਚ ਹੁੰਦਾ ਹੈ ਕਈ ਵਾਰ ਜਦੋਂ ਤੁਸੀਂ ਝੂਠ ਬੋਲਦੇ ਹੋ, ਇਹ ਔਰ ਇਹ ਝੂਠ ਦੇ ਅੱਡ-ਅੱਡ ਖਾਸੇ ਹੁੰਦੇ ਨੇ। ਇਹ ਠੀਕ ਹੈ ਕਿ ਵੀ ਅਸੀਂ ਇਹ ਵੀ ਕਹਿੰਦੇ ਹਾਂ ਵੀ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ ਹੈ। ਇਹ ਵੀ ਠੀਕ ਹੈ ਕਿ ਝੂਠ ਜਿਹੜਾ ਹੈ ਉਹ ਵਿਕਦਾ ਹੈ ਕਿਉਂਕਿ ਸੱਚ ਜਿਹੜਾ ਨੰਗਾ ਹੁੰਦਾ ਹੈ, ਨੇਕਡ ਟਰੂਥ ਇਸ ਲਈ ਕਿਹਾ ਜਾਂਦਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਬਹੁਤ ਲੋਕ ਜਿਹੜੇ ਨੇ ਜਿਹੜੇ ਝੂਠ ਦੇ ਵਿੱਚ ਹੀ ਵਿਚਰ ਰਹੇ ਹੁੰਦੇ ਨੇ, ਇੱਕ ਸਟੇਜ ਦੇ ਉੱਤੇ ਉਹ ਇੰਨਾ ਕੁ ਝੂਠ ਬੋਲ ਚੁੱਕੇ ਹੁੰਦੇ ਨੇ ਕਿ ਉਸ ਝੂਠ ਤੇ ਉਹ ਫਿਰ ਖੁਦ ਵੀ ਯਕੀਨ ਕਰਨ ਲੱਗ ਜਾਂਦੇ ਨੇ। ਹੁਣ ਮੋਦੀ ਦਾ ਜਿਹੜੀ ਉਹ ਵਾਹੀ ਕਰਨ ਵਾਲੇ ਜਿਹੜੇ ਸਾਰੇ ਉਹਦੇ ਦਰਬਾਰੀ ਸੀ, ਉਹਨਾਂ ਨੇ ਇਸ ਲੈਵਲ ਤੇ ਵਾਹੀ ਕੀਤੀ ਕਿ ਉਹਨੂੰ ਖੁਦ ਨੂੰ ਵੀ ਲੱਗਣ ਲੱਗ ਗਿਆ ਕਿ ਵੀ ਮੈਂ ਜਿਹੜਾ ਹੈ ਉਹ ਅਵਤਾਰੀ ਪੁਰਸ਼ ਹੈ ਔਰ ਮੈਂ ਜਿਹੜਾ ਉਹ ਇੱਕ ਖਾਸ ਰੱਬ ਨੇ ਹੀ ਮੈਨੂੰ ਭੇਜਿਆ। ਤੇ ਫਿਰ ਯਾਰ ਬਾਸ਼ੇ ਜਿਹੜੇ ਹੁੰਦੇ ਨੇ, ਯਾਰ ਬਾਸ਼ੇ ਵੀ ਉਹ ਜਿਨ੍ਹਾਂ ਨੇ ਜਹਾਜ਼ਾਂ 'ਚ ਘੁਮਾਇਆ ਹੋਏ ਤੇ ਜਿਨ੍ਹਾਂ ਦੀਆਂ ਜਿਹੜੀਆਂ ਨੇ ਉਹ ਮਹਿਮਾਨ ਨਵਾਜ਼ੀਆਂ ਤੁਸੀਂ ਮਾਣੀਆਂ ਹੋਣ ਔਰ ਜਿਨ੍ਹਾਂ ਦੇ ਪੈਸੇ ਨਾਲ ਤੁਸੀਂ ਸਭ ਕਾਲੇ ਧੰਦੇ ਕਾਲੇ ਕੰਮ ਕੀਤੇ ਹੋਣ, ਉਹਨਾਂ ਦੀ ਤਾਂ ਚੜ੍ਹਤ ਹੁੰਦੀ ਹੈ। ਸੋ ਮੋਦੀ ਦੀ ਮਿੱਤਰ ਮੰਡਲੀ, ਜਿਸ ਮਿੱਤਰ ਮੰਡਲੀ ਦੇ ਵਿੱਚ ਖਾਸ ਥਾਂ ਅਡਾਨੀ ਨੂੰ ਮਿਲੀ, ਕਿਉਂਕਿ ਇੱਕ ਜ਼ਮਾਨਾ ਸੀ ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਟਾਟੇ ਬਿਰਲੇ ਦੀਆਂ ਕਹਾਣੀਆਂ ਹੁੰਦੀਆਂ ਸੀ। ਇਹ ਵੀ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜੀਆਂ ਹਕੂਮਤਾਂ ਔਰ ਉਹਨਾਂ ਦੇ ਜਿਹੜੇ ਅੱਗੋਂ ਮੁਕੱਦਮ ਨੇ, ਜਿਹੜੀ ਬਿਊਰੋਕਰੇਸੀ ਹੈ ਅੱਜ ਦੀ, ਉਹ ਕਿਵੇਂ ਹੈਂਡ ਇਨ ਗਲਵ ਹੁੰਦੀ ਹੈ, ਪਰ ਉਹਨਾਂ ਦੇ ਪਿੱਛੇ ਕਿਵੇਂ ਹਰ ਜਿਹੜਾ ਪੋਲੀਟੀਸ਼ੀਅਨ ਦਾ ਰਾਈਜ਼ ਹੁੰਦਾ ਹੈ ਜਾਂ ਪਾਰਟੀ ਖਲੋਂਦੀ ਹੈ ਉਹਦੇ ਪਿੱਛੇ ਵੱਡੇ ਅਮੀਰ ਘਰਾਣੇ ਖਲੋਤੇ ਹੁੰਦੇ ਨੇ ਔਰ ਜਦੋਂ ਫਿਰ ਸਰਕਾਰਾਂ ਬਣ ਜਾਂਦੀਆਂ ਨੇ ਉਹ ਉਹਨਾਂ ਨੂੰ ਕਿਵੇਂ ਨਵਾਜਦੀਆਂ ਨੇ। ਇਹਨੂੰ ਅਸੀਂ ਅੱਜ ਦੀ ਦੁਨੀਆ 'ਚ ਕਾਰਪੋਰੇਟ ਸੈਕਟਰ ਕਹਿੰਦੇ ਹਾਂ। ਪਹਿਲਾਂ ਟਾਟੇ ਬਿਰਲੇ ਸੀ, ਹੁਣ ਜੇ ਅਡਾਨੀ ਦੇ ਜਾਂ ਅੰਬਾਨੀ ਪਹਿਲਾਂ ਇੱਕ ਸਟੇਜ ਤੇ ਸੀ ਜੀ, ਅੰਬਾਨੀ ਦੁਨੀਆ ਦਾ ਦੁਨੀਆ ਦੇ ਬਿਲੀਅਨਰ ਅਮੀਰ ਆਦਮੀਆਂ 'ਚੋਂ ਪਰ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ। ਔਰ ਫਿਰ ਜਦੋਂ ਅਡਾਨੀ ਜੀ ਦੇ ਉੱਤੇ ਮੋਦੀ ਜੀ ਦੀ ਜਿਹੜੀ ਹੈ ਉਹ ਨਜ਼ਰ ਟਿਕੀ ਔਰ ਫਿਰ ਅਡਾਨੀ ਘਰ ਵਾਲੀ, ਇਹ ਸਾਰੇ ਹੀ ਜਿਹੜੇ ਨੇ ਇਕੱਲੇ ਇਹੀ ਨਹੀਂ ਕਿ ਵੀ ਇਹ ਉਹਨਾਂ ਨੇ ਅੰਬਾਨੀ ਨੂੰ ਬੀਟ ਕੀਤਾ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਹੋਣ। ਚਾਹ ਪਿੱਛੇ ਜੇ ਆਪਣੇ ਝੁੱਡੂ ਜੇ ਮੁੰਡੇ ਦਾ ਵਿਆਹ ਅਡਾਨੀ ਨੇ ਕੀਤਾ ਤੇ ਕਿਸ ਲੈਵਲ ਦਾ ਕੀਤਾ ਕਿ ਬਈ ਉਹ ਇਹ ਸੀ ਕਿ ਵੀ ਲੋਕ ਇਹ ਭੁੱਲ ਜਾਣ ਕਿ ਬਈ ਡਿਆਨਾ ਜਾਂ ਡਾਇਨਾ ਦੇ ਵਿਆਹ ਦੇ ਉੱਤੇ ਜੋ ਜਿਸ ਕਿਸਮ ਦਾ ਪੌਂਪ ਐਂਡ ਸ਼ੋਅ ਸੀ। ਔਰ ਹੁਣ ਜਦੋਂ ਦੀ ਕੱਲ੍ਹ ਦੀ ਖਬਰ ਸੀ, ਸਭ ਤੋਂ ਪਹਿਲਾਂ ਮੇਰੇ ਮਾਈਂਡ 'ਚ ਦਲਜੀਤ ਦੋਸਾਂਝ ਤੇ ਦੂਜੇ ਆਇਆ ਉਹ ਅਮਰੀਕਾ ਵਾਲੀ ਬੀਬੀ ਵੀ ਜਿਹੜੀ ਜਾ ਕੇ ਉੱਥੇ ਨੱਚੀ। ਮੈਂ ਕਿਹਾ ਹੁਣ
ਉਹ ਵੀ ਕਹਿੰਦੇ ਹੋਣੇ ਨੇ ਵੀ ਆਪਣਾ ਜੇ ਚੈੱਕ ਚੁੱਕ ਅਜੇ ਤੱਕ ਜਮ੍ਹਾਂ ਨਹੀਂ ਕਰਾਇਆ ਤਾਂ ਕਰਾ ਲਓ, ਸਭ ਕੋਲੈਪਸ ਹੋਣਾ, ਉਹ ਕੈਸ਼ ਨਹੀਂ ਹੋਣਾ। ਵੀ ਕਿਵੇਂ ਕਿੰਨਾ ਵੱਡਾ ਜਿਹੜਾ ਨਾਟਕ ਨੌਟੰਕੀ ਦੁਨੀਆ ਭਰ ਦੇ ਵਿੱਚ ਅਡਾਨੀ ਦੇ ਮੁੰਡੇ ਦੇ ਵਿਆਹ ਦੀ ਚਰਚਾ ਹੋਈ। ਹੁਣ ਇਲ ਗੋਟਨ ਇਲ ਸਪੈਂਟ ਕਿਹਾ ਜਾਂਦਾ, ਚੋਰੀ ਦਾ ਮਾਲ ਲਾਠੀਆਂ ਦੇ ਗਜ਼। ਵੀ ਜਿਸ ਤਰ੍ਹਾਂ ਤੁਸੀਂ ਖਰਚ ਕਰ ਰਹੇ ਹੋ ਜਾਂ ਜਿਸ ਕਿਸਮ ਦਾ ਤੁਸੀਂ ਜੋ ਮੋਦੀ ਆਯਾਸ਼ੀ ਕਰ ਰਿਹਾ ਹੈ, ਉਹ ਸਾਰੇ ਦੇ ਥੱਲੇ ਜ਼ਾਹਰ ਹੈ ਕਿ ਵੀ ਇਹ ਕੋਈ ਭਾਈ ਲਾਲੋਆਂ ਦੀ ਕਮਾਈ ਤਾਂ ਹੈ ਨਹੀਂ, ਕੋਈ ਕਿਰਤ ਕਮਾਈ ਤਾਂ ਹੈ ਨਹੀਂ, ਪਰ ਕਿਸ ਲੈਵਲ ਤੇ ਜਾ ਕੇ ਫਰਾਡ ਕੀਤਾ ਵਿਦ ਇਨ ਇੰਡੀਆ। ਤੁਸੀਂ ਸਰਕਾਰੀ ਪੈਟਰਨੇਜ ਦੇ ਥੱਲੇ ਆਪਣਾ ਸੌਦਾ ਵੇਚਿਆ, ਕੰਟਰੈਕਟ ਲੈ ਲਏ ਦੂਜਾ, ਪਰ ਅਡਾਨੀ ਨੂੰ ਤਾਂ ਜਿਵੇਂ ਜੇ ਤੁਸੀਂ ਮੋਦੀ ਦੇ 2014 ਤੋਂ ਲੈ ਕੇ ਹੁਣ ਤੱਕ ਦੇ ਇਹ ਸਾਰੇ 10 ਸਾਲ ਤੋਂ ਜ਼ਿਆਦਾ ਦੇ ਦੌਰੇ ਦੇਖੋ, ਤੇ ਜਿੱਥੇ ਜਿੱਥੇ ਮੋਦੀ ਗਿਆ ਉੱਥੇ ਉੱਥੇ ਮਗਰ ਹੀ ਅਡਾਨੀ ਪਹੁੰਚ ਗਿਆ, ਤੇ ਨਾਲ ਹੀ ਉਹ ਡੀਲਸ ਹੁੰਦੀਆਂ ਚਲੀਆਂ ਗਈਆਂ। ਉਹ ਫਰਾਂਸ ਦੇ ਵਿੱਚ ਰਾਫੇਲ ਡੀਲ ਹੋਏ 60,000 ਕਰੋੜ ਦੀ, ਜਿਹਦਾ ਕੋਈ ਨੇ ਸੂਈ ਵੀ ਨਹੀਂ ਬਣਾਈ ਹੋਈ। ਇਹ ਐਰੋਨੌਟਿਕਸ ਦਾ ਵੀ ਤਾਂ ਕੀ ਉੱਥੇ ਵੀ ਨਾਲ ਤੁਸੀਂ ਕੀਨੀਆ, ਸ੍ਰੀਲੰਕਾ, ਬੰਗਲਾਦੇਸ਼, ਕਿੰਨੇ ਆਸਟ੍ਰੇਲੀਆ। ਔਰ ਮੈਂ ਇਹ ਦੇਖ ਰਿਹਾ ਜਦੋਂ ਮੈਂ ਇਸ ਸਕੈਂਡਲ ਦੀ ਗੱਲ ਕਰਾਂਗਾ ਕਿ ਜਿਹੜਾ ਨੈਕਸਟ ਇਸ ਸਾਰੇ 'ਚ ਸਾਹਮਣੇ ਆਏਗਾ ਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਉਹਦਾ ਉਹ ਸਾਰਾ ਉਹਨਾਂ ਦੀ ਲੇਬਰ ਪਾਰਟੀ ਜਿਹੜੀ ਇਸ ਵੇਲੇ ਹਕੂਮਤ 'ਚ ਹੈ, ਕਿਵੇਂ ਅਡਾਨੀਆਂ ਦੇ ਸਾਹਮਣੇ ਉਹ ਕੋਲਾ ਹੋਏ, ਉਹ ਦੂਸਰੀਆਂ ਡੀਲਸ ਹੋਣ, ਉਹ ਯੂਰੇਨੀਅਮ ਨਾਲ ਸੰਬੰਧਿਤ ਸਟੱਫ ਹੋਏ। ਔਰ ਮੋਦੀ ਦੇ ਨਾਲ ਯਾਰੀ ਐਵੇਂ ਨਹੀਂ ਹੈ, ਕੋਈ ਵੀ ਫ੍ਰੀ ਲੰਚ ਕਦੇ ਨਹੀਂ ਹੁੰਦਾ। ਔਰ ਇਹ ਜਦੋਂ ਕਿ ਅਸੀਂ ਇੱਕ ਕਰਪਟ ਸਿਸਟਮ ਦੀ ਗੱਲ ਕਰ ਰਹੇ ਹਾਂ, ਤੇ ਕਿਵੇਂ ਉਸ ਕਰਪਸ਼ਨ ਦਾ ਜਾਲ, ਹਿੰਦੂਤਵਾ ਦੀ ਆਈਡੀਓਲੋਜੀ ਰੇਸਿਸਟ ਹੈ, ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀ ਹੈ, ਕਿਵੇਂ ਨਫ਼ਰਤ ਫੈਲਾਈ ਹੋਈ ਹੈ, ਕਿਵੇਂ ਹਿੰਦੂ ਮੁਸਲਮਾਨ ਕੀਤਾ, ਹੁਣ ਕਿਵੇਂ ਫਿਰ ਹਿੰਦੂ ਸਿੱਖ ਦੇ ਨਾਂ ਥੱਲੇ ਕਿਸ ਕਿਸਮ ਦਾ ਮਾਹੌਲ ਔਰ ਨਫ਼ਰਤ ਫੈਲਾਈ, ਕਿਸ ਕਿਸਮ ਦਾ ਈਸਾਈਆਂ ਨਾਲ ਕੀਤਾ, ਦਲਿਤਾਂ ਨਾਲ। ਉਹ ਵਿਦਨ ਤਾਂ ਚੱਲ ਹੀ ਰਿਹਾ, ਉਹ ਦੇ ਵਰ ਗੈਟਿੰਗ ਅਵੇ ਵਿਦ ਇਟ ਇੰਟਰਨੈਸ਼ਨਲ ਪਾਰਟਸ, ਕਿਉਂਕਿ ਇੰਟਰਨੈਸ਼ਨਲ ਲੋਕਾਂ ਨੂੰ ਇਵੇਂ ਸੀ ਕਿ ਜੀ ਭਾਰਤ ਤਾਂ ਪ੍ਰੋਗਰੈਸਿਵ, ਔਰ ਜੇ ਚੀਨ ਨਾਲ ਅਮਰੀਕਾ ਦਾ ਟਕਰਾਅ ਹੈ ਜਾਂ ਵੱਡੇ ਕਾਰਪੋਰੇਟ ਸੈਕਟਰ ਦਾ, ਤੇ ਬਹੁਤਿਆਂ ਨੂੰ ਇਹ ਸੈੱਲ ਕਰ ਰਹੇ ਸੀ ਜੀ ਕਿ ਨੈਕਸਟ ਡੈਸਟੀਨੇਸ਼ਨ ਤੁਹਾਡੀ ਭਾਰਤ ਹੈ। ਦੇਖੋ ਜਮਹੂਰੀਅਤ, ਡੈਮੋਕ੍ਰੇਸੀ, ਬਿਜ਼ਨਸ ਫਰੈਂਡਲੀ, ਫਲਾਣਾ ਢਿਮਕਾ। ਫਿਰ ਅਸੀਂ ਇਹ ਦੇਖ ਰਹੇ ਸੀ ਵੀ ਕੁਇਡ ਪ੍ਰੋ ਕਿਊ ਵੀ ਹੋ ਰਿਹਾ ਸੀ ਕਿ ਵੀ ਜੇ ਇੱਧਰੋਂ ਅਡਾਨੀ ਦੇ ਪੈਰ ਇਹਨਾਂ ਸਾਰੇ ਮੁਲਕਾਂ 'ਚ, ਯੂਰਪ ਤੱਕ, ਅਮਰੀਕਾ ਤੱਕ ਦੂਜੇ ਲਵਾਏ ਜਾ ਰਹੇ ਸੀ, ਤੇ ਉਧਰ ਅਮਰੀਕਨ ਕੰਪਨੀਆਂ ਜਾਂ ਦੂਜੀਆਂ ਮਲਟੀਨੈਸ਼ਨਲ ਜਿਹੜੀਆਂ ਜਿਨ੍ਹਾਂ ਲਈ ਕਦੇ ਮਹਾਰਾਸ਼ਟਰਾ ਜਾਂ ਕੋਈ ਹੋਰ ਸਟੇਟ ਫੇਵਰੇਟ ਡੈਸਟੀਨੇਸ਼ਨ ਸੀ, ਉਹ ਸਾਰੀਆਂ ਗੁਜਰਾਤ 'ਚ ਜਾ ਰਹੀਆਂ ਸੀ। ਇਹ ਸਾਰਾ ਜਿਹੜਾ ਇੰਨਾ ਵੱਡਾ ਜਿਹੜਾ ਉਹਨਾਂ ਨੇ ਆਪਣਾ ਆਡੰਬਰ ਰਚਿਆ ਹੋਇਆ ਸੀ, ਇੰਨਾ ਵੱਡਾ ਜਿਹੜਾ ਉਹ ਰੇਤ ਦਾ ਮਹਿਲ ਬਣਾਇਆ ਹੋਇਆ ਸੀ, ਪਿਛਲੇ 24 ਘੰਟੇ 'ਚ ਉਸ ਦੇ ਜਿਹੜੇ ਨੇ ਪਰਛੇ ਉੜੇ। ਉਹ ਰੇਤ ਕਿੱਥੋਂ ਤੱਕ ਖਿਲ ਰਹੀ ਹੈ ਉਹਦਾ ਅੰਦਾਜ਼ਾ ਇਸੇ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪਿਛਲੇ 24 ਘੰਟੇ 'ਚ ਅਡਾਨੀ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜੇ ਬੌਂਡ ਨੇ ਉਹ $15 ਬਿਲੀਅਨ ਉਸ 'ਚੋਂ ਉੱਡ ਗਿਆ। ਔਰ ਕਿਵੇਂ ਕਿਸ ਲੈਵਲ ਦੇ ਉੱਤੇ ਜਾ ਕੇ ਇਸ ਦਾ ਇਹ ਇੰਪੈਕਟ ਹੋਇਆ ਕਿ ਵੀ ਅੱਜ ਇਹਦੇ ਬਾਵਜੂਦ ਕਿ ਭਾਰਤੀ ਮੀਡੀਆ, ਖਾਸ ਤੌਰ 'ਤੇ ਇਲੈਕਟ੍ਰੋਨਿਕ ਮੀਡੀਆ, ਇਸ ਕਿਸਮ ਦੀ ਗੱਲ ਨੂੰ ਕਦੇ ਟੱਚ ਨਹੀਂ ਕਰਦਾ। ਉਹਨਾਂ ਕੋਲ ਵੀ ਕੋਈ ਚੋਇਸ ਨਹੀਂ ਹੈ ਖਬਰਾਂ ਦੇਣ ਤੋਂ ਬਿਨਾਂ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਈਵਨ ਸ੍ਰੀਲੰਕਾ, ਬੰਗਲਾਦੇਸ਼, ਕੀਨੀਆ ਨੇ 550 ਕੇ $650 ਮਿਲੀਅਨ ਦੀ ਜਿਹੜੀ ਸੋਲਰ ਪਾਵਰ ਡੀਲ ਸੀ ਉਹ ਕੈਂਸਲ। ਸਾਰੀ ਪਾਰਲੀਮੈਂਟ ਕੀਨੀਆ ਦੀ ਖੜੀ ਹੋ ਕੇ ਤਾੜੀਆਂ ਮਾਰ ਰਹੇ ਸੀ ਕਿ ਇਹਦੀ ਡੀਲ ਨੂੰ ਕੈਂਸਲ ਕੀਤਾ। ਇਹੀ ਸ੍ਰੀਲੰਕਾ ਔਰ ਬੰਗਲਾਦੇਸ਼ ਵੀ ਹੋ ਰਿਹਾ, ਉਹਦੀ ਵੀ ਅਸੀਂ ਗੱਲ ਕਰਾਂਗੇ। ਹੁਣ ਐਸਾ ਕੀ ਹੋਇਆ? ਹਾਲਾਂ ਇਹ ਨਹੀਂ ਹੈ ਕਿ ਵੀ ਇਹਨਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ। ਜਦੋਂ 2022 ਦੇ ਵਿੱਚ ਜਿਹੜੀ ਹੈ ਉਹ ਹਿੰਡਨਬਰਗ ਰਿਪੋਰਟ ਆਈ 2 ਸਾਲ ਪਹਿਲਾਂ, ਤੇ ਉਹਦੇ 'ਚ ਇਹ ਸਾਹਮਣੇ ਆ ਗਿਆ ਸੀ ਕਿ ਕਿਸ ਲੈਵਲ ਦਾ ਜਿਹੜਾ ਇਹ ਧੋਖਾ, ਫਰਾਡ ਦੂਜੇ ਤੀਜੇ ਇਹਦੀ ਅਡਾਨੀ ਦੀ ਕੰਪਨੀ ਕਰ ਰਹੀ ਹੈ। ਪਰ ਮੈਂ ਇਸ ਤੋਂ ਪਹਿਲਾਂ ਕਿ ਮੈਂ ਇਸ ਦਾ ਐਨਾਲਿਟੀਕਲ ਵਿਊ ਪੁਆਇੰਟ ਦਿਆਂ, ਕਿਉਂਕਿ ਮੈਂ ਇੱਕ ਯੰਗਸਟਰ ਨੂੰ ਕਿਹਾ ਕਿ ਭਾਈ ਦੇਖ, ਸਾਡੇ ਲਈ ਤਾਂ ਇਹ ਜਿਹੜੀ ਮਾਰਕੀਟ ਹੈ, ਸ਼ੇਅਰ ਬਾਜ਼ਾਰ ਕੀ ਹੈ, ਇਹ ਇੰਟਰਨੈਸ਼ਨਲ ਇਨਵੈਸਟਮੈਂਟ ਕੀ ਹੈ, ਦੂਜਾ ਕੀ ਹੈ, ਇਹਨੇ ਕੀ ਧੋਖਾ ਕੀਤਾ। ਮੈਂ ਕਿਹਾ ਸਾਡੇ ਲਈ ਤਾਂ, ਸਾਨੂੰ ਤਾਂ ਇਲ ਦਾ ਨਾਂ ਕੋਕੋ ਨਹੀਂ ਆਉਂਦਾ।
ਉਹਦੇ ਤੇ ਬਰੀਫ ਮੈਨੂੰ ਕੁਝ ਸੇਲੈਂਟ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਵੀ ਇਹ ਹੁੰਦਾ ਅਸਲ 'ਚ ਕੀ ਹੈ ਤਾਂ ਹੋਇਆ ਕੀ ਹੈ। ਪਰ ਉਸ ਤੋਂ ਪਹਿਲਾਂ ਐਜ਼ ਏ ਨਿਊਜ਼, ਹਾਲਾਂਕਿ ਸਾਰਿਆਂ ਨੇ ਸਾਰੇ ਪਾਸੇ ਦੇਖੀ ਹੋਏਗੀ, ਫਿਰ ਵੀ ਜਿਹੜੇ ਕਿਉਂਕਿ ਸਾਡੀ TV 84 ਦੀ ਪਹੁੰਚ ਗਲੋਬਲ ਹੈ, ਹਰ ਪਾਸੇ ਇਸ ਨੂੰ ਦੇਖਿਆ ਜਾਂਦਾ। ਹਾਲਾਂ ਮੈਂ ਇਹ ਵੀ ਦੱਸ ਦਿਆਂ ਕਿ ਕੱਲ ਅਖੀਰਲੇ ਜਦੋਂ ਤੱਕ ਲਾਸਟ ਸੈਗਮੈਂਟ ਸਾਡਾ ਐਂਡ ਹੋਇਆ, ਸਡਨ ਕਲੈਪਸ ਇੰਟਰਨੈਟ ਦਾ ਹੋਇਆ ਸੀ, ਔਰ ਇਸ ਲਈ ਜਿਹੜਾ ਕਮੈਂਟਸ ਵਾਲਾ ਸੈਕਸ਼ਨ ਹੈ, ਔਰ ਮੇਰੇ ਵੀ ਲਾਸਟ ਸੈਗਮੈਂਟ ਦੇ ਕੁਝ ਫਿਕਰੇ ਜਿਹੜੇ ਸੀ ਉਹ ਨਹੀਂ ਆਏ, ਸੋ ਅਸੀਂ ਉਸ ਦੀ ਮਾਫੀ ਚਾਹੁੰਦੇ ਹਾਂ। ਔਰ ਪੂਰੀ ਮਿਹਨਤ ਨਾਲ ਉਹ ਸਾਰਾ ਇੰਟਰਨੈਟ, ਕਿਉਂਕਿ ਇਹਦੇ 'ਚ ਜਿਹੜੇ 33-34 ਚੈਨਲ ਹੋਰ ਵੀ ਇੱਥੋਂ ਟੈਲੀਕਾਸਟ ਹੁੰਦੇ ਨੇ, ਸਾਰੇ ਹੀ ਕਲੈਪਸ ਹੋਏ, ਔਰ ਉਹਦੇ 'ਚ ਉਹਦੀ ਅਸੀਂ ਮਾਫੀ ਚਾਹੁੰਦੇ ਹਾਂ। ਪਰ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਭਾਈ ਇਹ ਕੇਸ ਕੀ ਹੈ। ਈਵਨ BBC ਨੇ ਇਸ ਦੇ ਉੱਤੇ, ਔਰ ਅੱਜ ਦੁਨੀਆ ਭਰ ਦੇ ਮੀਡੀਆ ਦੀ, ਬਲੂਮਬਰਗ ਔਰ ਵਾਲ ਸਟਰੀਟ ਜਰਨਲ, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਹੈਡਲਾਈਨ ਖਬਰ ਹੀ ਇਹ ਹੈ, ਔਰ ਹੈ ਇਹ ਕਿ ਭਾਈ ਗੌਤਮ ਅਡਾਨੀ ਤੇ ਉਹਦੇ ਹੋਰ 7 ਸਾਥੀਆਂ ਦੇ ਖਿਲਾਫ ਬਰੁਕਲਿਨ ਨਿਊਯਾਰਕ ਦੀ ਅਦਾਲਤ 'ਚ ਧੋਖਾਧੜੀ ਤੇ ਰਿਸ਼ਵਤ ਦੇ ਇਲਜ਼ਾਮ ਆਇਦ ਹੋਏ, ਉਹਦੇ ਵਾਰੰਟ ਜਾਰੀ ਹੋਏ। ਔਰ ਇਹ ਜਿਹੜੇ ਕੌਣ ਨੇ, ਜਿਹੜੇ ਬਾਕੀ 7 ਨੇ, ਉਹਨਾਂ 'ਚ ਇੱਕ ਉਹਦਾ ਭਤੀਜਾ ਹੀ ਹੈ, ਉਹਦਾ ਅਡਾਨੀ ਦਾ, ਉਹ ਵੀ ਇਸ ਦਾ ਵੱਡਾ ਹਿੱਸਾ ਹੈ ਐਗਜ਼ੈਕਟਿਵ ਡਾਇਰੈਕਟਰ ਦੇ ਤੌਰ ਤੇ। ਔਰ ਇਸ ਦੇ ਵਿੱਚ ਸਿੰਪਲ ਇਹ ਹੈ ਕਿ ਭਾਈ ਅਡਾਨੀ ਨੇ ਭਾਰਤੀ ਅਧਿਕਾਰੀਆਂ ਨੂੰ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਜਦੋਂ ਟਰਾਇਲ 'ਚ ਜਾਏ, ਕਿਉਂਕਿ 2 ਕੇਸ ਸਾਈਮਲਟੇਨੀਅਸਲੀ ਫਾਈਲ ਹੋਏ, ਉਹਦੇ ਮੇਰੇ ਕੋਲ ਕਾਪੀਆਂ ਵੀ ਨੇ, ਇੱਕ 50 ਸਫ਼ੇ ਦੀ, ਇੱਕ 30 ਸਫ਼ੇ ਦੀ। ਕ੍ਰਿਮੀਨਲ ਕੇਸ ਹੈ, ਇੱਕ ਸਿਵਲ ਕੇਸ ਹੈ। ਇੰਡਾਇਕਟਮੈਂਟ, ਜਿਹਨੂੰ ਇੰਡਾਇਕਟਮੈਂਟ ਦਾ ਮਤਲਬ ਦੋਸ਼ ਆਇਦ ਹੋਣਾ ਕਿ ਵੀ ਆਹ ਜਿਹੜੇ ਨੇ ਤੁਹਾਡੇ ਤੇ ਇਲਜ਼ਾਮ ਨੇ। ਟਰਾਇਲ 'ਚ ਜਾਏਗਾ ਔਰ ਉਹਨੂੰ ਇੱਥੇ ਆ ਕੇ ਪੇਸ਼ ਹੋਣਾ ਪਏਗਾ। ਹੁਣ ਇੱਕ ਪਾਸੇ ਤਾਂ ਕਿੱਥੇ ਜਦੋਂ ਤੁਸੀਂ ਇਸ ਲੈਵਲ ਦੇ ਬੰਦੇ ਦੇ ਵਾਰੰਟ, ਔਰ ਅਡਾਨੀ ਔਰ ਮੋਦੀ ਇਵੇਂ ਹੀ ਨੇ ਜਿਵੇਂ ਇੱਕੋ ਸਿੱਕੇ ਦੇ 2 ਪਹਿਲੂ, ਉਹਦੇ ਭੇਤ ਉਹਦੇ 'ਚ ਨੇ, ਉਹਦੇ ਭੇਤ ਉਹਦੇ 'ਚ ਨੇ। ਔਰ ਜਦੋਂ ਈਵਨ ਹਿੰਡਨਬਰਗ ਰਿਪੋਰਟ ਵੀ ਆਈ, ਔਰ ਭਾਰਤ ਦੀ ਜਿਹੜੀ ਇਸ ਸਿਕਿਉਰਿਟੀ ਔਰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੇ ਉੱਤੇ ਅੱਖ ਰੱਖਦੀ ਹੈ ਬੋਡੀ ਸੈਬੀ, ਉਸ ਦੀ ਜਿਹੜੀ ਹੈ ਡਾਇਰੈਕਟਰ ਦੀ ਗੱਲ ਆਈ ਤਾਂ ਸਾਹਮਣੇ ਆਇਆ ਕਿ ਵੀ ਉਹਦੇ ਤਾਂ ਆਪਣੇ ਘਰ ਵਾਲੇ ਦੇ ਸ਼ੇਅਰ ਵੀ ਜਿਹੜੇ ਨੇ ਅਡਾਨੀ ਦੀ ਕੰਪਨੀ 'ਚ ਨੇ। ਫਿਰ ਇਹੀ ਅਡਾਨੀਆਂ ਦਾ ਹਿਡਨਬਰਗ ਰਿਪੋਰਟ ਦੇ ਵਿੱਚ ਜਿਹੜੀ 2 ਸਾਲ ਪਹਿਲਾਂ ਆਈ ਸੀ, ਇਹ ਵੀ ਸੀ ਕਿ ਵੀ ਕਿਵੇਂ ਇਹਨਾਂ ਨੇ ਸ਼ੈਲ ਕੰਪਨੀਆਂ ਬਣਾਈਆਂ ਹੋਈਆਂ। ਸ਼ੈਲ ਦਾ ਮਤਲਬ ਖੋਲ, ਵੀ ਤੁਸੀਂ ਆਫਸ਼ੋਰ ਉਹ ਮੁਲਕ ਨੇ ਜਿੱਥੇ ਤੁਸੀਂ ਇੱਕ ਕੰਪਨੀ ਬਣਾਉਂਦੇ ਹੋ, ਉੱਥੇ ਕੋਈ ਟੈਕਸ ਨਹੀਂ ਹੈ, ਤਾਂ ਉਹਦਾ ਪੈਸਾ ਫਿਰ ਤੁਸੀਂ ਦੂਸਰੇ ਪਾਸੇ ਸ਼ੇਅਰ ਕਰਦੇ ਹੋ। ਤੇ ਹੇਰਾ ਫੇਰੀ 'ਚ ਤਾਂ ਇਹਨਾਂ ਗੁਜਰਾਤੀਆਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਹਿੰਡਨਬਰਗ ਰਿਪੋਰਟ ਆਈ, ਸੁਪਰੀਮ ਕੋਰਟ 'ਚ ਵੀ ਇਹ ਪੈਟੀਸ਼ਨ ਹੋਈ ਕਿ ਜੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤਾ ਜਾਏ, ਪਰ ਕਿਉਂਕਿ ਮੋਦੀ ਦਾ ਯਾਰ ਕੌਣ, ਉਹਦੇ ਵੱਲ ਦੇਖ ਕੇ ਉਹਨੂੰ ਦਬਾ ਦਿੱਤਾ ਗਿਆ। ਪਾਰਲੀਮੈਂਟ ਦੇ ਵਿੱਚ ਸਵਾਲ ਉੱਠਿਆ ਕਿ ਇੱਕ ਜੁਆਇੰਟ ਪੈਨਲ ਬਣਾ ਦਿਓ ਸਾਰੀਆਂ ਪਾਰਟੀਆਂ ਦੀ, ਇੱਕ ਇਨਵੈਸਟੀਗੇਟਿਵ ਕਮੇਟੀ ਜਿਹੜੀ ਇਸ ਮਸਲੇ ਨੂੰ ਦੇਖੇ। ਉਸ ਨੂੰ ਵੀ ਉਹਨਾਂ ਨੇ ਨਹੀਂ ਚੱਲਣ ਦਿੱਤਾ। ਪਰ ਹੁਣ ਜਦੋਂ ਅਮਰੀਕਨ ਅਦਾਲਤ ਨੇ ਕ੍ਰਿਮੀਨਲ ਕੇਸ ਫਾਈਲ ਕਰਕੇ ਔਰ ਇਹ ਸਬੂਤਾਂ ਸਹਿਤ ਇਹ ਉਹਨਾਂ ਨੇ ਇਹ ਜਿਹੜੀ ਇੰਡਾਇਕਟਮੈਂਟ ਕੀਤੀ ਹੈ ਕਿ $250 ਮਿਲੀਅਨ, ਕਿਤੇ 260 ਮਿਲੀਅਨ ਵੀ ਲਿਖਿਆ ਹੋਇਆ, ਅਡਾਨੀ ਨੇ, ਔਰ ਇਹ ਗੌਤਮ ਅਡਾਨੀ ਉਹਦਾ ਆਪਣਾ ਨਾਂ ਹੈ, ਉਹਦੇ ਭਤੀਜਾ ਦੂਜਾ, ਉਹਨਾਂ ਨੇ ਇੰਡੀਅਨ ਆਫੀਸ਼ੀਅਲਸ ਨੂੰ, ਲੀਡਰਾਂ ਨੂੰ, ਕਿਹਨੂੰ ਦਿੱਤੇ ਪੈਸੇ, ਔਰ ਉਹ ਪ੍ਰੋਜੈਕਟ ਲੈਣ ਲਈ। ਹੁਣ ਸਵਾਲ ਇਹ ਹੋਏਗਾ ਜੀ ਉਹਦੇ 'ਚ ਅਮਰੀਕਾ ਦਾ ਕੀ ਹੈ ਪੈਸਾ, ਉਹਦਾ ਉਹ ਜਾ ਕੇ ਉੱਥੇ ਉਹਨਾਂ ਨੂੰ ਦੇ, ਕਾਲੇ ਚੋਰ ਨੂੰ ਦੇ। ਹੁਣ ਇਹਦੇ 'ਚ ਅਮਰੀਕਨ ਇਨਵੈਸਟਰ, ਹੁਣ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਨਵੈਸਟਮੈਂਟ ਦੀ ਦੁਨੀਆ 'ਚ ਹੁੰਦੇ ਹੋ, ਤੁਹਾਡੇ ਜਿਹੜਾ ਇਨਵੈਸਟਮੈਂਟ ਹੈ ਤੁਹਾਡੇ ਨਾਲ ਉਹ ਅਮਰੀਕਨ ਸ਼ੇਅਰ ਹੋਲਡਰ ਕਰ ਰਹੇ ਨੇ, ਔਰ ਜਿਹੜੇ ਉਹ ਕਰ ਰਹੇ ਨੇ ਉਹਦੇ 'ਚ ਅਮਰੀਕਨ ਸੋਸ਼ਲ ਸਿਕਿਉਰਿਟੀ ਵਾਲਿਆਂ ਦਾ ਪੈਸਾ ਵੀ ਹੈ, ਪੈਨਸ਼ਨਸ ਦਾ ਵੀ ਹੈ, ਵੈਟਰਨ ਵਾਲਿਆਂ ਦਾ ਵੀ ਹੈ। ਔਰ ਮੈਂ ਕਿਤੇ ਦੇਖਿਆ ਕਿ 170 ਮਿਲੀਅਨ ਦੇ ਕਰੀਬ ਜਿਹੜੀ ਇਨਵੈਸਟਮੈਂਟ ਉਹ ਅਮਰੀਕਨ ਇਨਵੈਸਟਰਸ ਦੀ ਹੈ। ਹੁਣ ਅਮਰੀਕਾ ਦੇ ਵਿੱਚ ਉਹ ਲਾਅ ਐਗਜ਼ਿਸਟ ਕਰਦੇ ਨੇ ਜਿਹਦੇ 'ਚ ਕਿ ਉਹ ਆਪਣੇ ਸਿਟੀਜ਼ਨਸ ਦੀ ਇਨਵੈਸਟਮੈਂਟ ਨੂੰ ਸਿਕਿਉਰ ਕਰਦੇ ਨੇ। ਫਿਰ ਅਮਰੀਕਨ ਲਾਅ ਹੈ ਕਿ ਵੀ ਇੱਥੋਂ ਵਾਲੇ ਜਿਹੜੇ ਫੋਰਨ ਕਰਪਸ਼ਨ ਕਰਦੇ ਨੇ ਜਾਂ ਦੂਜੇ, ਉਹਨਾਂ ਨੂੰ ਕਿਵੇਂ ਚੈੱਕ ਕਰਨਾ। ਫਿਰ ਇਹ ਹੈ ਕਿ ਵੀ ਜਦੋਂ ਤੁਸੀਂ ਇਨਵੈਸਟਰਸ ਤੋਂ ਪੈਸੇ ਮੰਗਦੇ ਹੋ,
ਉਦੋਂ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਜਾਂ ਤੁਹਾਡੇ ਜੇ ਕੋਈ ਇਨਵੈਸਟੀਗੇਸ਼ਨ ਖੁੱਲੀ ਹੋਈ ਹੈ ਜਿਵੇਂ ਇਹਦੇ ਮਾਮਲੇ 'ਚ ਖੁੱਲੀ ਸੀ ਜੀ ਵੀ ਇਹਨੇ ਅਮਰੀਕਨ ਸਿਸਟਮ ਨੂੰ ਗਲਤ ਜਾਣਕਾਰੀ ਦਿੱਤੀ ਸੋ ਇਹ ਇਸ ਕਿਸਮ ਦੇ ਜਿਹੜੇ ਦੋਸ਼ ਨੇ ਜਿਹੜੇ ਸਾਰੇ ਆਇਤ ਹੋਏ ਔਰ ਉਹਨੂੰ ਮੈਂ ਦੇਖਿਆ ਕਿ ਜੇ ਇਹਨਾਂ 'ਚੋਂ ਜੇ 5 ਨੇ ਦੋਸ਼ ਤੇ ਉਹ ਸਾਬਤ ਹੋਣ ਤੇ ਅਡਾਨੀ ਸਾਹਿਬ ਘੱਟੋ ਘੱਟ 40 ਸਾਲ ਅਮਰੀਕਾ ਦੀਆਂ ਜੇਲ੍ਹਾਂ 'ਚ ਕੱਟਣਗੇ ਔਰ ਇੱਥੇ ਵੀ ਦਿਲਜੀਤ ਦੋਸਾਂਝ ਨੂੰ ਸੱਦ ਸਕਦੇ ਨੇ ਜੇਲ੍ਹ 'ਚ ਵੀ ਵੈਸੇ ਨੱਚਣ ਦੇ ਲਈ ਔਰ ਜੁਰਮਾਨਾ ਕਿੰਨਾ ਹੈਵੀ ਉਹ ਹਰ ਦੋਸ਼ ਦੇ ਨਾਲ ਜਿਹੜਾ ਉਹ ਹੈਵੀ hundreds of millions of dollars ਹੈ ਹੁਣ ਇਹ ਸਾਰੀ ਖਬਰ ਜਿਹੜੀ ਮੁੱਖ ਤੌਰ ਦੇ ਉੱਤੇ ਹੈ ਕਿ ਭਾਈ ਇਹ ਜਿਹੜੀ ਹੈ ਗੌਤਮ ਅਡਾਨੀ ਦੇ ਉੱਤੇ ਅਮਰੀਕਾ ਦੇ ਵਿੱਚ ਬਰੁਕਲਿਨ ਅਦਾਲਤ ਦੇ ਵਿੱਚ ਇਹ ਜਿਹੜੇ ਨੇ ਦੋਸ਼ ਆਇਤ ਹੋਏ ਨੇ ਔਰ ਇਸ ਨੂੰ ਨਿਊਯਾਰਕ 'ਚ ਫਿਰ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਔਰ ਇਹ ਉਹਦਾ ਜਿਹੜਾ ਅਡਾਨੀ ਦਾ ਕਾਰੋਬਾਰੀ ਸਾਮਰਾਜ ਆ ਉਹ ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਕੋਈ ਫੀਲਡ ਐਸਾ ਨਹੀਂ ਹੈ ਜਿਹਦੇ 'ਚ ਕਿ ਅਡਾਨੀ ਦੀ ਉਹਨਾਂ ਨੇ ਪ੍ਰਭੂ ਸੱਤਾ ਜਾਂ ਉਹਦੀ ਪੂਰੀ ਜਿਹੜੀ ਹੈ ਮੋਨੋਪੋਲੀ ਰਾਦਰ ਉਹ ਐਸਟੈਬਲਿਸ਼ ਨਾ ਕੀਤਾ ਹੋਏ ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ $250 ਮਿਲੀਅਨ ਰਿਸ਼ਵਤ ਦਿੱਤੀ ਗਈ ਜਿਹਦੇ ਇਹਨਾਂ ਕੋਲ ਸਬੂਤ ਨੇ ਅਮਰੀਕਾ ਸਿਸਟਮ ਕੋਲ ਜਿਨ੍ਹਾਂ ਨੇ ਇੰਡਾਇਕਟ ਕੀਤਾ ਕਿਉਂਕਿ ਜਿਹੜੇ ਪ੍ਰੋਜੈਕਟ ਲਏ ਰਿਸ਼ਵਤ ਦੇ ਕੇ ਉਹਦੇ ਨਾਲ ਆਉਣ ਵਾਲੇ ਸਾਲਾਂ 'ਚ $3 ਬਿਲੀਅਨ ਦਾ ਪ੍ਰੋਫਿਟ ਅਡਾਨੀ ਨੇ ਇੰਜੋਏ ਕਰਨਾ ਸੀ ਔਰ ਇਹ ਸੋਲਰ ਪਾਵਰ ਕੰਟਰੈਕਟਸ ਦੇ ਨਾਲ ਇਕੱਲਾ ਜੁੜਿਆ ਹੋਇਆ ਨਹੀਂ ਇਹਦੇ 'ਚ ਹੋਰ ਵੀ ਜਿਹੜੇ ਉਸ ਦਾ ਪਾਰਟ ਹੋਣਗੇ ਫਿਰ ਇਸ ਸਟੋਰੀ 'ਚ ਵੀ ਹਿੰਡਨਬਰਗ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਕਿ ਵੀ ਔਰ ਇਹ ਵੀ ਹੈ ਕਿ ਭਾਈ ਇਹ ਜਦੋਂ ਹੁਣ ਸਾਹਮਣੇ ਆਇਆ ਤਾਂ ਉਹਦੇ ਸ਼ੇਅਰ ਬੜੀ ਬੁਰੀ ਤਰ੍ਹਾਂ ਡਿੱਗੇ ਨੇ ਇਹ 2022 ਤੋਂ ਜਿਹੜੀ ਹੈ ਸਰਕਾਰੀ ਵਕੀਲਾਂ ਨੇ ਕਿਹਾ ਵੀ ਅਸੀਂ ਇਸ ਦੀ ਜਾਂਚ 2022 ਤੋਂ ਕਰ ਰਹੇ ਸੀ ਔਰ ਇਹ ਹੈ ਕਿ ਉਸ ਪੀਰੀਅਡ ਦੇ ਵਿੱਚ ਬੌਂਡਸ ਦੇ ਰੂਪ 'ਚ $3 ਬਿਲੀਅਨ ਅਡਾਨੀ ਗਰੁੱਪ ਨੇ ਇਕੱਠੇ ਕੀਤੇ ਇਹਦੇ 'ਚ ਅਮਰੀਕੀ ਫਰਮਾਂ ਤੋਂ ਵੀ ਪੈਸਾ ਇਕੱਠਾ ਕੀਤਾ ਗਿਆ ਔਰ ਇਹਦੇ 'ਚ ਅਡਾਨੀ ਦੀ ਕੰਪਨੀ ਨੇ ਰਿਸ਼ਵਤਖੋਰੀ ਵਿਰੋਧੀ ਨੀਤੀਆਂ ਬਾਰੇ ਗੁੰਮਰਾਹ ਜਿਹੜੀ ਹੈ ਬਿਆਨਬਾਜ਼ੀ ਵੀ ਕੀਤੀ ਔਰ ਇਹਨਾਂ ਚਾਰजेस ਨੂੰ ਬੜੀ ਕਲੀਅਰਲੀ ਅਮਰੀਕੀ ਅਟਾਰਨੀ ਬ੍ਰਿਆਨ ਪੀਸ ਨੇ ਇਲਜ਼ਾਮ ਲਾਇਆ ਕਿ ਜਿਵੇਂ ਕਿ ਕਥਿਤ ਤੌਰ ਤੇ ਇਲਜ਼ਾਮ ਲਾਇਆ ਜਾ ਰਿਹਾ ਮੁਲਜ਼ਮਾਂ ਨੇ ਅਰਬਾਂ ਡਾਲਰਾਂ ਦੇ ਠੇਕੇ ਹਾਸਲ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਗੁਪਤ ਯੋਜਨਾ ਬਣਾਈ ਇਹਦੇ ਭਤੀਜੇ ਦੀ ਕਨਵਰਸੇਸ਼ਨ ਕਿੱਥੇ ਮੀਟਿੰਗਾਂ ਕਿਹਦੇ ਨਾਲ ਹੋਈਆਂ ਕਿਹਦੇ 'ਚ ਸ਼ਰਦ ਪਵਾਰ ਹੈ ਕਿਹਦੇ 'ਚ ਨਾਗਪੁਰ ਵਾਲੇ ਨੇ ਇਹ ਸਾਰੇ ਸਬੂਤ ਬਾਹਰ ਆਉਣਗੇ ਉਹਨਾਂ ਨੇ ਕਿਹਾ ਵੀ ਫਿਰ ਉਹਨਾਂ ਨੇ ਰਿਸ਼ਵਤ ਦੇ ਇਸ ਪਲਾਨ ਬਾਰੇ ਝੂਠ ਬੋਲਿਆ ਕਿਉਂਕਿ ਉਹ ਅਮਰੀਕੀ ਤੇ ਗਲੋਬਲ ਨਿਵੇਸ਼ਕਾਂ ਤੋਂ ਪੂੰਜੀ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਮਰੀਕਨ ਜਿਹੜੇ ਇਨਵੈਸਟਰ ਸੀ ਉਹਨਾਂ ਦੇ ਨਾਲ ਵੀ ਇਹ ਝੂਠ ਬੋਲ ਰਹੇ ਸੀ ਉਹਨਾਂ ਨੇ ਕਿਹਾ ਕਿ ਭਾਈ ਇਸ ਦੇ ਨਾਲ ਜਿਹੜਾ ਅਮਰੀਕਨ ਲਾਅ ਵਾਇਲੇਟ ਹੋਏ ਨੇ ਜਿਹੜੇ ਇਨਵੈਸਟਰ ਨੇ ਉਹਨਾਂ ਦੀ ਭਰੋਸਾ ਕਰਨਾ ਉਸ ਨੂੰ ਸੱਟ ਲੱਗੀ ਹੈ ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਹੁਣ ਜਦੋਂ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਿਆ ਇੱਕਦਮ ਇਹਨੇ ਗੌਤਮ ਅਡਾਨੀ ਨੇ ਟਵੀਟ ਕੀਤਾ ਸੀ ਵਧਾਈਆਂ ਹੁਣ ਅਸੀਂ ਰਲ ਮਿਲ ਕੇ ਕਰਾਂਗੇ ਔਰ ਮੈਂ $10 ਬਿਲੀਅਨ ਅਮਰੀਕਾ ਦੇ ਵਿੱਚ ਇਨਵੈਸਟ ਕਰਾਂਗਾ ਤਾਂ ਕਿ 15,000 ਜੌਬ ਅਮਰੀਕਨਾਂ ਦੇ ਲਈ ਅਸੀਂ ਕ੍ਰੀਏਟ ਕਰ ਸਕੀਏ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਜਨਾਬ ਇੱਥੇ ਆ ਕੇ ਜੇਲ੍ਹ ਦੀ ਖਾਓ ਉੱਥੇ ਕਾਲਿਆਂ ਦੇ ਨਾਲ ਰਹੋ ਜ਼ਰਾ ਜੇਲ੍ਹਾਂ 'ਚ ਕੁੱਟ-ਕੱਟ ਖਾਓ ਪਤਾ ਲੱਗੇ ਕਿ ਭਾਈ ਇਹ ਹੈ ਸੋ ਮਤਲਬ ਇਹਨਾਂ ਨੂੰ ਸੀ ਕਿ ਵੀ ਵਾਹ ਹੁਣ ਤਾਂ ਮੋਦੀ ਦਾ ਯਾਰ ਆ ਗਿਆ ਹੁਣ ਔਰ ਇਹਨੂੰ ਇਹ ਭੁੱਲ ਗਿਆ ਕਿ ਬਈ ਹਿੰਡਨਬਰਗ ਰਿਪੋਰਟ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਹੈ ਧੋਖਾਧੜੀ ਕੀਤੀ ਹੋਈ ਹੈ ਇਹ ਜਿਹੜਾ ਸਾਰਾ ਸਿਸਟਮ ਹੈ ਹੁਣ ਇਸ ਸਾਰੇ ਦੇ ਉੱਤੇ ਜਿਹੜੀ ਖਾਸ ਤੌਰ 'ਤੇ ਹੁਣ ਅੱਗੇ ਕੀ ਤੁਰੇਗਾ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੇ ਇਹਦੇ ਸੇਲੈਂਟ ਫੀਚਰ ਨੇ ਜਿਹੜੇ ਹੋਰ ਅਡਾਨੀ ਦੇ ਨਾਲ ਇਸ ਕੇਸ ਦੇ ਵਿੱਚ ਐਕਿਊਜ਼ਡ ਨੇ ਇੱਕ ਤਾਂ ਖੁਦ ਹੈ ਗੌਤਮ ਅਡਾਨੀ ਇਹ ਫਾਊਂਡਰ ਹੈ ਚੇਅਰਮੈਨ ਹੈ ਅਡਾਨੀ ਗਰੁੱਪ ਦਾ ਔਰ ਇਹਨੇ ਹੀ ਜਿਹੜਾ ਡਾਇਰੈਕਟ ਕੀਤਾ ਬ੍ਰਾਈਬਰੀ ਸਕੀਮ ਨੂੰ ਤਾਂ ਕਿ ਇਹ ਜਿਹੜਾ ਇੰਡੀਅਨ ਗਵਰਨਮੈਂਟ ਤੋਂ ਜਿਹੜੇ ਲਿਊਕਰੇਟਿਵ ਕੰਟਰੈਕਟ ਨੇ ਉਹ ਲਏ ਜਾ ਸਕਣ ਦੂਸਰਾ ਇਹਦਾ ਭਤੀਜਾ ਜਿਹਦਾ ਨਾਂ ਸਾਗਰ ਅਡਾਨੀ ਹੈ ਇਹ ਐਗਜ਼ੈਕਟਿਵ ਡਾਇਰੈਕਟਰ ਹੈ ਇੰਡੀਅਨ ਐਨਰਜੀ ਕੰਪਨੀ ਦਾ ਔਰ ਇਹ ਮੈਨੇਜਿੰਗ ਔਰ ਅਪਰੂਵਿੰਗ ਕਰਪਟ ਪੇਮੈਂਟਸ ਔਰ ਜੋ ਇਹਨਾਂ ਨੇ ਉਹ ਕਰਪਸ਼ਨ ਵਾਲੇ ਜਾਂ ਦੂਜੇ ਰਿਸ਼ਵਤਾਂ ਪੇ ਉਹਦਾ ਪੂਰਾ ਡਾਟਾ ਵੀ ਰੱਖਿਆ ਹੋਇਆ ਉਹ ਸਾਰਾ ਉਹਨਾਂ ਨੇ ਅਨਲੋਡ ਕੀਤਾ ਔਰ ਦੂਜਾ ਔਰ ਫਿਰ ਉਹਨਾਂ ਦਾ ਵਨੀਤ ਜੈਨ ਹੈ ਇਹ CEO ਮੈਨੇਜਿੰਗ ਡਾਇਰੈਕਟਰ ਇੰਡੀਅਨ ਐਨਰਜੀ ਕੰਪਨੀ ਦਾ ਰਣਜੀਤ ਗੁਪਤਾ ਹੈ ਫਾਰਮਰ CEO ਆਫ US issuer and its subsidiary
ਸਿਰਲ ਕਾਰਬੇਨਸ ਹੈ ਨਾਰਥ ਐਗਜ਼ੈਕਟਿਵ ਡਾਇਰੈਕਟਰ, ਨਾਨ ਐਗਜ਼ੈਕਟਿਵ ਡਾਇਰੈਕਟਰ। ਫਿਰ ਸੌਰਵ ਅਗਰਵਾਲ ਹੈ, ਇਹ ਕੀ ਫਿਗਰ ਹੈ ਕੋਆਰਡੀਨੇਟਿੰਗ ਬ੍ਰਾਈਬ ਰਿਲੇਟਡ ਫਾਈਨੈਂਸ਼ੀਅਲ ਅਰੇਂਜਮੈਂਟਸ। ਦੀਪਕ ਮਲਹੋਤਰਾ ਹੈ, ਮਲਹੋਤਰਾ ਸਾਹਿਬ ਵੀ ਆ ਗਏ, ਪਲੇਡ ਏ ਰੋਲ ਇਨ ਟ੍ਰਾਂਸਫਰਿੰਗ ਫੰਡਸ ਐਂਡ obscuring the bribery scheme, ਕਿ ਵੀ ਉਹਨੂੰ ਥਰੂ ਕਰਨਾ, ਪੈਸੇ ਭਿਜਵਾਉਣਾ। ਤੇ ਰੁਪੇਸ਼ ਅਗਰਵਾਲ ਜੀ ਨੇ, ਇਹ ਐਕਟਿੰਗ CEO ਨੇ US ਇਸ਼ੂਅਰ ਦੇ, ਇਹ ਕੰਸੀਲਿੰਗ ਪੇਮੈਂਟਸ ਐਂਡ ਮਿਸਰਿਪਰੈਜ਼ੈਂਟਿੰਗ ਫੈਕਟਸ, ਇਹਨਾਂ ਨੂੰ ਇਸ ਦੀ ਤਨਖਾਹ ਮਿਲਦੀ ਸੀ ਕਿ ਉਹਨਾਂ ਨੇ ਸੱਚਾਈ ਨੂੰ ਕਿਵੇਂ ਲੁਕਾਉਣਾ ਹੈ। ਇੱਕ ਜਿਹੜਾ ਉਹ ਮੈਨੂੰ ਨਾਨ ਹਿੰਦੂ ਨਾਂ ਲੱਗਦਾ ਹੈ, ਸਿਰਲ ਕਾਰਬਨ। ਸੋ ਇਹ ਜਿਹੜੀ ਹਿੰਦੂਤਵੀ ਕਰਪਸ਼ਨ ਉੱਥੋਂ ਲਿਆ ਕੇ ਅਮਰੀਕਾ ਦੇ ਕੰਢਿਆਂ ਤੱਕ, ਐਟਲਾਂਟਿਕ ਤੱਕ ਇਹਨਾਂ ਨੇ ਲਿਆਂਦੀ। ਔਰ ਇਸ 'ਚ ਜਿਹੜੀ ਬਿਗਨਿੰਗ ਹੀ ਇਹ ਸਾਰੇ ਦੀ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਇਮੈਜਿਨ ਕਰੋ, ਇਮੈਜਿਨ ਏ ਮੋਬਾਈਲ ਫੋਨ ਪੈਕਡ ਵਿਦ ਐਨਕ੍ਰਿਪਟਡ ਮੈਸੇजेस, ਸੀਕ੍ਰੇਟ ਬੈਂਕ ਟ੍ਰਾਂਸਫਰਸ, ਹਿਡਨ ਕਮਿਊਨੀਕੇਸ਼ਨਸ, all fueling a global web of corruption। ਇਹ ਹੈ ਜਦੋਂ ਅਸੀਂ ਹਿੰਦੂਤਵੀ ਕਰਪਸ਼ਨ ਦਾ ਗਲੋਬਲ, ਇਹ ਹੈ ਸਕੈਂਡਲ ਜਿਸ ਦੇ ਵਿੱਚ ਗੌਤਮ ਅਡਾਨੀ ਔਰ ਉਹਦਾ ਕਾਰਪੋਰੇਟ ਐਮਪਾਇਰ ਫਸਿਆ। ਔਰ ਅੱਜ ਜਦੋਂ ਅਸੀਂ ਗੌਤਮ ਅਡਾਨੀ ਕਹਿੰਦੇ ਹਾਂ ਤੇ ਅਡਾਨੀ ਤੇ ਮੋਦੀ ਸਿਨੋਨਿਮਸ ਨੇ, ਸਮਰਥਕ ਨੇ। ਮੋਦੀ ਦਾ ਮਤਲਬ ਅਡਾਨੀ, ਇਹਦਾ ਮਤਲਬ ਸਾਰਾ ਭਾਰਤ ਦਾ ਪਾਵਰ ਸਟਰਕਚਰ। ਜਦੋਂ ਅਸੀਂ ਇਕੱਲਾ ਅਡਾਨੀ ਦਾ ਰੇਤ ਦਾ ਮਹਿਲ ਹੀ ਨਹੀਂ ਡਿੱਗਿਆ, ਇਹ ਮੋਦੀ, ਅਡਾਨੀ ਔਰ ਇਹ ਹਿੰਦੂ ਤਵੀਆਂ ਦਾ ਸਾਰਾ ਹੀ ਰੇਤ ਦਾ ਜਿਹੜਾ ਮਹਿਲ ਹੈ ਉਹ ਬਿਲਕੁਲ ਧਰਾਸ਼ਾਹੀ ਹੋਇਆ। ਔਰ ਇਹ ਗਲੋਬਲ ਸਕਰੂਟਨੀ ਥੱਲੇ ਆਇਆ। ਹੁਣ ਜਿਹੜੇ ਕੀ ਐਲੀਗੇਸ਼ਨ ਨੇ ਉਹਦੇ 'ਚ ਬ੍ਰਾਈਬਰੀ ਐਂਡ ਕਰਪਸ਼ਨ, ਕਿ ਵੀ ਪਹਿਲਾਂ ਉਹਨਾਂ ਨੂੰ ਹੈ ਕਿ $260 ਮਿਲੀਅਨ ਅਡਾਨੀ ਔਰ ਉਹਦੇ ਗਰੁੱਪ ਨੇ ਇੰਡੀਅਨ ਗਵਰਨਮੈਂਟ ਆਫੀਸ਼ੀਅਲ ਨੂੰ ਬ੍ਰਾਈਬ ਕੀਤਾ ਤਾਂ ਕਿ ਰੀਨਿਊਏਬਲ ਐਨਰਜੀ ਕੰਟਰੈਕਟਸ, ਜਿਹੜਾ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡੇ ਸੋਲਰ ਐਨਰਜੀ ਪ੍ਰੋਜੈਕਟ ਨੇ, ਉਹ ਹਾਸਲ ਕੀਤਾ ਜਾ ਸਕੇ। ਔਰ ਉਹਨੇ ਕੀਤਾ ਵੀ, ਇਕੱਲਾ ਉੱਥੇ ਨਹੀਂ ਕੀਤਾ, ਬੰਗਲਾਦੇਸ਼, ਸ੍ਰੀਲੰਕਾ, ਕੀਨੀਆ ਤੱਕ ਵੀ। ਔਰ ਇਹ ਉਹਦੇ ਥੱਲੇ ਡਾਇਰੈਕਟਲੀ ਅਡਾਨੀ ਬੈਨੀਫੀਸ਼ੀਅਰੀ ਸੀ। ਫਿਰ ਦੂਸਰਾ ਫਰਾਡ ਜਿਹਨੂੰ ਸਿਕਿਉਰਿਟੀਜ਼ ਐਂਡ ਵਾਇਰ ਫਰਾਡ ਦੇ ਚਾਰਜ ਨੇ। ਔਰ ਉਹਦੇ ਅਡਾਨੀ ਦੇ ਐਗਜ਼ੈਕਟਿਵਸ ਨੇ ਇਸ ਕਿਸਮ ਦਾ ਸ਼ੈਡੋਈ ਆਫਸ਼ੋਰ ਸ਼ੈਲ ਕੰਪਨੀਜ਼ ਬਣਾਈਆਂ ਜਿਹੜੀਆਂ ਮੈਨੀਪੂਲੇਟ ਕਰਦੀਆਂ ਸੀ ਫਾਈਨੈਂਸ਼ੀਅਲ ਜਿਹੜਾ ਰਿਕਾਰਡ ਨੂੰ, ਤੇ ਡੀਫਰਾਡ ਕਰ ਰਹੀਆਂ ਸੀ ਇਨਵੈਸਟਰਸ ਨੂੰ, ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਜਿਹੜੇ ਇਨਵੈਸਟਰ ਵੀ ਸ਼ਾਮਲ ਨੇ। ਉਹਨਾਂ ਨੇ ਬਿਲੀਅਨਸ ਆਫ ਡਾਲਰਸ ਥਰੂ ਲੋਨਸ ਐਂਡ ਬੌਂਡ ਆਫਰਿੰਗਸ ਜਿਹੜੇ ਨੇ ਉਹ ਇਕੱਠੇ ਕੀਤੇ। ਔਰ ਉਹਨਾਂ ਨੇ ਕੰਸੀਲ ਕੀਤਾ ਕਿ ਭਾਈ ਇਹਦੇ ਨਾਲ ਹੋਰ ਰਿਸਕ ਕੀ ਮਿਸਲੀਡ ਕੀਤਾ ਉਹਨਾਂ ਨੇ ਇਨਵੈਸਟਰਸ ਨੂੰ। ਫਿਰ ਥਰਡ ਜਿਹੜੇ ਚਾਰਜ ਹੈ, ਕਿਉਂਕਿ ਇਹ ਤਿੰਨ ਮੇਨ ਚਾਰਜ ਨੇ ਜਿਨ੍ਹਾਂ 'ਚ ਬ੍ਰਾਈਬਰੀ ਐਂਡ ਕਰਪਸ਼ਨ ਹੈ, ਸਿਕਿਉਰਿਟੀਜ਼ ਐਂਡ ਵਾਇਰ ਫਰਾਡ ਹੈ, ਤੇ ਤੀਸਰਾ ਅਬਸਟਰਕਸ਼ਨ ਆਫ ਜਸਟਿਸ। ਹੁਣ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਅਡਾਨੀ ਦੇ ਐਗਜ਼ੈਕਟਿਵ ਨੇ, ਜਿਹੜੇ ਐਗਜ਼ੈਕਟਿਵ ਸੀ, ਉਹਨਾਂ ਨੇ ਐਵੀਡੈਂਸ ਡਿਸਟਰੋਏ ਕੀਤੀ। ਜਿਹੜੀ US ਏਜੰਸੀਜ਼ ਇਨਵੈਸਟੀਗੇਟ ਕਰ ਰਹੀਆਂ ਸੀ ਉਹਨਾਂ ਦੇ ਨਾਲ ਝੂਠ ਬੋਲਿਆ। ਔਰ ਈਵਨ ਕੋਡਡ ਮੈਸੇਜ ਇਸਤੇਮਾਲ ਕੀਤੇ ਮੋਬਾਈਲ ਫੋਨਸ ਤੇ ਆਪਣੇ ਟਰੈਕ ਨੂੰ ਕਵਰ ਕਰ। ਇਹਦੇ ਸਾਰੇ ਸਬੂਤ ਨੇ, ਇਹ ਜਿਹੜੇ ਲਿਆਂਦੇ ਨੇ ਬਰੁਕਲਿਨ ਅਦਾਲਤ ਦੇ ਵਿੱਚ, ਐਵੇਂ ਨਹੀਂ, ਇਹ ਸਾਰੇ ਸਬੂਤਾਂ ਸਹਿਤ ਹੈ। ਅੱਛਾ। ਔਰ ਇਹ ਜਿਹੜਾ ਇਸ ਹੱਦ ਤੱਕ ਓਬਸਟਰਕਸ਼ਨ ਸੀ ਕਿ ਵੀ ਉਹਨਾਂ ਨੇ SEC ਨੂੰ, ਜਿਹੜਾ ਇਹਨਾਂ ਦੀ ਵਾਚ ਬਾਡੀ ਹੈ ਫਾਈਨੈਂਸਿਸ ਦੀ, FBI ਨੂੰ, ਡਿਪਾਰਟਮੈਂਟ ਆਫ ਜਸਟਿਸ ਨੂੰ, ਸਭ ਨੂੰ ਹੀ ਧੋਖਾ ਦਿੱਤਾ ਹੈ। ਰੇਜ਼ਿੰਗ ਅਲਾਰਮਸ ਅਬਾਊਟ देयर ਬ੍ਰੇਜ਼ਨ ਡਿਸਰਿਗਾਰਡ ਫॉर ਅਕਾਊਂਟੇਬਿਲਿਟੀ। ਉਹਨਾਂ ਨੇ ਕਿਹਾ ਇਹ ਇੰਡੀਆ, ਇੱਥੇ ਨਹੀਂ ਪਤਾ ਹੈ ਵੀ FBI ਔਰ ਜਿਹੜਾ ਇਹ ਜਸਟਿਸ ਡਿਪਾਰਟਮੈਂਟ ਔਰ ਇਹਨਾਂ ਦੀ ਜਿਹੜੀ ਸਿਕਿਉਰਿਟੀ ਵਾਲੇ ਜਦੋਂ ਮਗਰ ਪੈਂਦੇ ਨੇ, ਇਹ ਫਿਰ ਇਵੇਂ ਤੁਹਾਡਾ ਖੜਾ ਨਹੀਂ ਛੁੱਟਦਾ। ਹੁਣ ਆਮ ਕੋਈ ਪੁੱਛ ਸਕਦਾ ਵੀ ਅਡਾਨੀ ਉੱਥੇ ਸ਼ੇਅਰ ਰਿਸ਼ਵਤ ਇੱਥੋਂ ਦਿੱਤੀ, ਚਲੋ ਬੌਂਡ ਜਿਨ੍ਹਾਂ ਨੇ ਖਰੀਦੇ ਉਹਨਾਂ ਨਾਲ ਧੋਖਾ ਕੀਤਾ, ਪਰ ਇਹ ਅਮਰੀਕਾ ਨੂੰ ਕਿਉਂ ਮੈਟਰ ਕਰਦਾ? ਕਿਉਂਕਿ ਦਿਸ ਇਜ਼ ਨਾਟ ਜਸਟ ਏ ਕਾਰਪੋਰੇਟ ਸਕੈਂਡਲ, ਇਟ ਇਜ਼ ਏ ਵੇਕਅਪ ਕਾਲ ਫॉर US ਇਨਵੈਸਟਰਸ। ਅਮਰੀਕਨ ਇਨਵੈਸਟਰ ਨੇ, ਫਿਰ ਤੁਹਾਡੀਆਂ ਰਿਟਾਇਰਮੈਂਟ ਸੇਵਿੰਗਸ, ਤੁਹਾਡੇ ਮਿਊਚੁਅਲ ਫੰਡ, ਪੈਨਸ਼ਨ ਪਲਾਨਸ, ਹੋ ਸਕਦਾ ਇਹ ਸਾਰੇ ਵੈਬ ਆਫ ਕਰਪਸ਼ਨ ਨਾਲ ਜੁੜੇ ਹੋਣ। ਕਿਉਂਕਿ ਜਦੋਂ ਤੁਸੀਂ ਇਹ ਪੈਸਾ ਦਿੰਦੇ ਹੋ, ਤੁਹਾਡੀ ਸੋਸ਼ਲ ਸਿਕਿਉਰਿਟੀ ਕੱਟੀ ਜਾਂਦੀ ਹੈ, ਜਾਂ ਦੂਸਰਾ ਇਹ ਤਾਂ ਨਹੀਂ ਹੈ ਵੀ ਪੈਸੇ ਉਹਨਾਂ ਨੇ ਇਕੱਠੇ, ਉਹ ਫਰਦਰ ਇਨਵੈਸਟ ਕਰਦੇ ਨੇ ਤਾਂ ਕਿ ਜਦੋਂ ਤੱਕ ਤੁਹਾਨੂੰ ਮਿਲਣੇ ਨੇ ਡੇਢੇ ਦੂਜੇ ਦੁੱਗਣੇ ਕਰਕੇ, ਉਦੋਂ ਤੱਕ ਉਹਨਾਂ ਨੇ ਅੱਡ ਸੈਕਟਰ ਦੇ ਵਿੱਚ ਇਨਵੈਸਟ ਕਰਕੇ ਉਹਦੇ ਚੋਂ ਪੈਸੇ ਬਣਾਏ। ਤੇ ਜੇ ਇਹ ਫਰਾਡ ਇੱਥੇ ਇਹਨਾਂ ਨੇ ਇਸ ਕਿਸਮ ਦੀਆਂ ਸ਼ੈਲ ਕੰਪਨੀਆਂ ਫਰਾਡ, ਝੂਠ ਔਰ ਦੂਜਾ ਕਰਪਸ਼ਨ ਕੀਤੀ ਹੈ, ਇਹ ਉਹਨਾਂ ਦੇ ਉੱਤੇ ਵੀ ਡਾਕਾ ਮਾਰ ਰਹੇ। ਔਰ ਇਹ ਇਕੱਲੇ ਫਾਈਨੈਂਸ਼ੀਅਲ ਲਾਸਿਸ ਨਹੀਂ ਹੈ, ਇਹਦੇ ਥੱਲੇ
ਹੁਣ ਅੱਜ ਦੁਨੀਆ ਦੇ ਵਿੱਚ ਡਾਲਰ ਦੀ ਇੱਕ ਰੈਪੂਟੇਸ਼ਨ ਹੈ, ਇੰਟਰਨੈਸ਼ਨਲ ਟ੍ਰੇਡ ਸਾਰਾ ਡਾਲਰ 'ਚ ਹੁੰਦਾ ਹੈ। ਹੁਣ ਜਦੋਂ ਤੱਕ ਡਾਲਰ ਇੰਟਰਨੈਸ਼ਨਲ ਟ੍ਰੇਡ 'ਚ ਨਹੀਂ ਸੀ, ਜਿੰਨੇ ਰੁਪਏ ਕੋਈ ਛਾਪਦਾ ਸੀ ਉਹਨਾਂ ਸੋਨਾ ਰੱਖਣਾ ਪੈਂਦਾ ਸੀ। ਤੇ ਜੇ ਅਮਰੀਕਨ ਸਿਸਟਮ ਦੀ ਟਰਾਂਸਪੇਰੈਂਸੀ ਹੈ, ਇੱਥੇ ਜਿਹੜੀਆਂ ਏਜੰਸੀਜ਼ ਨੇ ਉਹ ਅੱਖ ਰੱਖਦੀਆਂ ਕਿ ਕੋਈ ਧੋਖਾ ਤਾਂ ਨਹੀਂ ਹੋ ਰਿਹਾ, ਕੋਈ ਦੂਸਰਾ, ਇਸੇ ਕਰਕੇ ਜਿਹੜੇ ਈਵਨ ਚਾਈਨਾ, ਸਾਊਦੀ ਅਰੇਬੀਆ, ਦੂਜੇ ਤੀਜਿਆਂ ਦੇ ਪੈਸੇ ਵੀ ਨੇ ਉਹਨਾਂ ਨੇ ਅਮਰੀਕਾ 'ਚ ਰੱਖੇ ਹੋਏ ਨੇ ਲਿਆ ਕੇ, ਕਿਉਂਕਿ ਤੇ ਜੇ ਇੱਥੋਂ ਦੇ ਸਿਸਟਮ 'ਚ ਵੀ ਇਹਨਾਂ ਹਿੰਦੂਤਵੀਆਂ ਨੇ ਲਿਆ ਕੇ ਕਰਪਸ਼ਨ ਇਸ ਲੈਵਲ ਤੇ ਵਾੜ ਦਿੱਤੀ ਤੇ ਕੱਲ ਨੂੰ ਡਾਲਰ ਦੀ ਔਰ ਅਮਰੀਕਨ ਫਾਈਨੈਂਸ਼ੀਅਲ ਸਿਸਟਮ ਦੀ ਕ੍ਰੈਡੀਬਿਲਿਟੀ ਖਤਮ ਹੁੰਦੀ ਹੈ। ਹੁਣ ਇਹਦਾ ਜੀਓਪੋਲਿਟੀਕਲ ਕੰਟੈਕਸਟ ਕੀ ਹੈ? ਉਹ ਇਹ ਹੈ ਕਿ ਇੰਡੀਆ ਜਿਹੜਾ ਹੈ, ਇੰਡੀਆ ਮਾਰਕੀਟਸ ਇਟਸੈਲਫ ਐਜ਼ ਏ ਸੇਫ ਹੇਵਨ ਫਾਰ ਗਲੋਬਲ ਇਨਵੈਸਟਮੈਂਟ। ਹੁਣ ਇੰਡੀਆ ਤਾਂ ਖੁਦ ਓਪਨ ਕਰ ਰਿਹਾ ਕਿ ਜੀ ਦੇਖੋ ਸਾਡੇ ਇਨਵੈਸਟ ਕਰੋ, ਬਟ ਦਿਸ ਸਕੈਂਡਲ ਰਿਵੀਲਸ ਦਾ ਕ੍ਰੈਕਸ ਇਨ ਇਟਸ ਫਾਊਂਡੇਸ਼ਨ। ਇਹਨੇ ਦੱਸਦਾ ਵੀ ਇਹ ਤਾਂ ਉਸ ਕਰਪਸ਼ਨ ਨੂੰ ਇੱਥੋਂ ਤੱਕ ਲੈ ਆਏ ਨੇ, ਉੱਥੇ ਤਾਂ ਓਨੈਸਟਲੀ ਕੀ ਹੋਣਾ ਹੈ। ਵੀਕ ਰੈਗੂਲੇਟਰੀ ਐਨਫੋਰਸਮੈਂਟ ਐਂਡ ਸਿਸਟਮੈਟਿਕ corruption make it an unpredictable and risky environment for American investors। ਹੁਣ ਨਾ ਗਿਆ ਕੋਈ ਅਮਰੀਕਨ ਇਨਵੈਸਟਰ ਉੱਥੇ ਕਿ ਜੀ ਫੂਡ ਵਾਲਾ ਚਲਾ ਗਿਆ ਤੇ ਫਲਾਣੇ ਵਾਲੇ ਚਲੇ ਗਏ ਤੇ ਐਪਲ ਵਾਲੇ ਚਲੇ ਗਏ ਜਾਂ ਦੂਜੇ। ਇਹ ਤੁਸੀਂ ਦੇਖੋਗੇ ਵੀ ਪਹਿਲਾਂ ਹੀ ਵਿਦਡਰਾ ਕਰ ਰਹੇ ਨੇ, ਪਰ ਹੁਣ ਜਦੋਂ ਇਹ ਖੁੱਲ੍ਹ ਕੇ ਸਾਹਮਣੇ ਆ ਗਿਆ, ਜਿਹੜੀ ਇਨਵੈਸਟਮੈਂਟ ਪਲੈਜ ਵੀ ਕੀਤੀ ਹੋਈ ਹੈ ਉਹ ਵੀ ਵਿਦਡਰਾ ਕਰਨਗੇ। ਫਾਈਨੈਂਸ਼ੀਅਲ ਰਿਸਕ ਤੋਂ ਇਲਾਵਾ ਜੋ ਭਾਰਤ ਦੇ ਵਿੱਚ ਅਥੋਰੀਟੇਰੀਅਨਿਜ਼ਮ, ਮਾਰਕੀਟ ਮਾਈਨੋਰਟੀਜ਼ ਦੀ ਟਾਰਗੇਟਿੰਗ, ਡਾਈਸੈਂਟ, ਇਹ ਸਾਰੇ ਇਸ਼ੂ ਤਾਂ ਚੱਲ ਹੀ ਰਹੇ ਸੀ ਜਿਹੜੇ ਐਥੀਕਲ ਔਰ ਰੈਪੂਟੇਸ਼ਨਲ ਕੰਸਰਨ ਸੀ, ਪਰ ਇਸ ਫਾਈਨੈਂਸ਼ੀਅਲ ਕਰਪਸ਼ਨ ਨੇ ਫਰਦਰ ਇਹ ਸਾਰੇ ਨੂੰ ਲੈ ਆਂਦਾ। ਔਰ ਹੁਣ ਉਹਨਾਂ ਨੇ ਕਿ ਭਾਈ ਇਹਦੇ ਥੱਲੇ ਹੁਣ ਅਮਰੀਕਾ ਦੇ ਲਈ ਕੀ ਮੈਸੇਜ ਹੈ ਅਮਰੀਕਨਸ ਦੇ ਲਈ, ਕਿ ਬਈ ਪਹਿਲੀ ਗੱਲ ਤਾਂ ਇਹ ਹੈ ਕਿ ਡਿਮਾਂਡ ਇਮੀਡੀਏਟ ਐਕਸ਼ਨ ਟੂ ਸੇਫਗਾਰਡ US ਇਨਵੈਸਟਰਸ ਬਾਈ ਐਨਫੋਰਸਿੰਗ ਸਟ੍ਰਿਕਟਰ ਓਵਰਸਾਈਡ ਆਫ ਫੋਰਨ ਐਂਟੀਟੀਜ਼ ਯੂਜ਼ਿੰਗ ਅਮਰੀਕਨ ਫਾਈਨੈਂਸ਼ੀਅਲ ਮਾਰਕੀਟਸ। ਕਿ ਜਿਹੜੀਆਂ ਫੋਰਨ ਐਂਟੀਟੀਜ਼ ਅਮਰੀਕਨ ਮਾਰਕੀਟ ਨੂੰ ਯੂਜ਼ ਕਰਦੀਆਂ ਨੇ, ਇਹਨਾਂ ਦੇ ਉੱਤੇ ਕਰਬ ਹੋਏ। ਐਂਟੀ ਕਰਪਸ਼ਨ ਲਾਅ ਜਿਹੜੇ ਨੇ ਸਟਰੈਂਥਨ ਕੀਤੇ ਜਾਣ, ਖਾਸ ਤੌਰ ਤੇ ਇੱਕ ਦੇ ਵਿੱਚ ਤਾਂ ਇਹਨੂੰ ਇੰਡਾਇਕਟ ਕੀਤਾ ਜਿਹੜਾ ਫੋਰਨ ਕਰਪਟ ਪ੍ਰੈਕਟਿਸਿਸ ਐਕਟ ਹੈ, ਉਹ ਜਿਹੜਾ ਇਹ ਜਿਹੜੇ ਕਿ US ਇੰਸਟੀਟਿਊਸ਼ਨਸ ਨੂੰ ਐਕਸਪਲੋਇਟ ਕਰਦੇ ਨੇ। ਔਰ ਇਨਵੈਸਟਰਸ ਨੂੰ ਇਹ ਦੇਖਣਾ ਹੋਏਗਾ ਕਿ ਅਮਰੀਕਾ ਫਸਟ ਹੀ ਐਕਸ਼ਨ 'ਚ ਰਹਿਣਾ ਚਾਹੀਦਾ, ਔਰ ਇਹ ਜਿਹੜੀ ਆ ਅਨਪੈਰਲਡ ਓਪਰਚੁਨਿਟੀਜ਼ ਅਮਰੀਕਾ ਪ੍ਰੋਵਾਈਡ ਕਰੇ। ਉਹ ਕਲੀਨ ਐਨਰਜੀ ਹੈ, ਇਨਫਰਾਸਟ੍ਰਕਚਰ ਹੈ, ਟੈਕਨੋਲੋਜੀ ਹੈ, ਔਰ ਇਹ ਜਿਹੜੀ ਹਕੀਕਤ ਹੈ ਕਿ ਭਾਈ ਸਿਰਫ ਇਹ ਅਡਾਨੀ ਗਰੁੱਪ ਨੂੰ ਹੀ ਇਨਵੈਸਟੀਗੇਟ ਕਰਨ ਦੀ ਲੋੜ ਨਹੀਂ ਹੈ, ਪਰ ਬ੍ਰੌਡਰ ਸਿਸਟਮੈਟਿਕ ਫੇਲਿਓਰ ਇੰਡੀਆ ਦੇ ਰੈਗੂਲੇਟਰੀ ਐਨਵਾਇਰਨਮੈਂਟ ਦੀ ਇਹਨਾਂ ਸਾਰਿਆਂ ਨੂੰ ਜਿਹੜਾ ਇਹ ਐਕਸਪੋਜ਼ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਇੱਕ ਸਾਲ ਜੇ G20 ਤੋਂ ਹੁਣ ਵੀ ਐਨ G20 ਹੋ ਰਹੀ ਹੈ ਬ੍ਰਾਜ਼ੀਲ 'ਚ, ਮੋਦੀ ਉੱਥੋਂ ਨਿਕਲ ਕੇ ਘਾਨਾ ਕੇ ਕਿੱਥੇ ਨੂੰ ਗਿਆ, ਲੇਕਿਨ ਉਧਰੋਂ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਅਡਾਨੀ ਦੇ ਵਾਰੰਟ ਹੁਣ ਐਕਸਟ੍ਰੈਡੀਸ਼ਨ ਟ੍ਰੀਟੀ, ਔਰ ਕਾਂਗਰਸ ਨੇ ਬਿਲਕੁਲ, ਰਾਹੁਲ ਗਾਂਧੀ ਨੇ ਅੱਜ ਮੰਗ ਕੀਤੀ। ਉਹਨੇ ਕਿਹਾ ਇਸ ਤੋਂ ਪਹਿਲਾਂ ਕਿ ਅਮਰੀਕਾ ਵਾਲੇ ਐਕਸਟ੍ਰੈਡੀਸ਼ਨ ਮੰਗਣ, ਇਹਨੂੰ ਇੰਡੀਆ 'ਚ ਫੜ ਕੇ ਡੱਕੋ। ਹੁਣ ਫਿਰ ਮੋਦੀ ਜੀ ਨੂੰ ਵੀ ਡੱਕਣਾ ਪਏਗਾ, ਔਰ ਇਹ ਸਾਰੇ ਦੇ ਉੱਤੇ ਅਸੀਂ ਫਰਦਰ ਵੀ ਗੱਲਬਾਤ ਕਰਾਂਗੇ। ਪਰ ਇਹ ਹੁੰਦਾ ਹੈ ਜਿਸ ਨੂੰ ਕਹਿੰਦੇ ਨੇ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਇਵੈਂਚੁਅਲੀ ਇਹ ਜਿਹੜਾ ਸ਼ਿਕੰਜਾ ਹੈ ਇਹ ਕੱਸਿਆ ਜਾ ਰਿਹਾ। ਇੱਕ ਪਾਸੇ ਕੈਨੇਡਾ, ਅਮਰੀਕਾ, 5 ਕੰਟਰੀਜ਼ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਜਿਵੇਂ ਕੱਲ ਇੰਕਸ਼ਾਫ ਗਲੋਬ ਐਂਡ ਮੇਲ ਨੇ ਕੀਤਾ, ਮੋਦੀ ਭਾਈ, ਅਮਿਤ ਭਾਈ, S ਜੈ ਸ਼ੰਕਰ ਭਾਈ, ਅਜੀਤ ਡੋਵਲ ਭਾਈ, ਇਹ ਸਾਰੇ ਉਹਦੇ 'ਚ ਆਏ। ਤੇ ਹੁਣ ਇਹਨਾਂ ਦਾ ਦੂਜਾ ਜਿਹੜਾ ਯਾਰ ਹੈ ਜਿਹਦੇ ਨਾਲ ਮੋਦੀ ਦਾ ਸਾਹ ਜੁੜਿਆ ਹੋਇਆ ਹੈ, ਉਹ ਵੀ ਜਿਹੜਾ ਅਮਰੀਕਾ ਦੀ ਅਦਾਲਤ ਨੇ ਕ੍ਰਿਮੀਨਲ ਔਰ ਸਿਵਲ ਕੇਸ, ਔਰ ਇਹ ਅਲਟੀਮੇਟਲੀ ਇਹ ਅਮਰੀਕਨ ਸਿਸਟਮ ਹੈ, ਇੱਥੇ ਕੋਈ ਆਫ ਦਾ ਹੁੱਕ ਨਹੀਂ ਹੁੰਦਾ। ਔਰ ਇਹ ਟਰੰਪ ਦੇ ਆਉਣ ਦੀਆਂ ਖੁਸ਼ੀਆਂ ਜਿਹੜੀਆਂ ਅਡਾਨੀ ਸਾਹਿਬ ਨੇ ਮਨਾਈਆਂ, $10 ਬਿਲੀਅਨ ਜਿਹੜਾ ਅਮਰੀਕਾ 'ਚ ਦੇਣਾ ਸੀ, ਉਹਨਾਂ ਨੇ ਕਿਹਾ ਇਹ ਦਿਓਗੇ ਤਾਂ ਸਹੀ, ਪਰ ਫਾਈਨ ਦਿਓਗੇ ਅਦਾਲਤਾਂ 'ਚ ਤੇ ਨਾਲੇ ਜੇਲ੍ਹ ਜਾਓਗੇ, ਜੇਲ੍ਹ ਦੀਆਂ ਰੋਟੀਆਂ ਖਾਓਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166619494 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।